ਉਸ ਨੇ ਜਿਹੜੀ ਗੋਲੀ ਚਲਾਈ ਤੇ ਉਹਦੇ ਨਾਲ ਹਫੜਾ-ਦਫੜੀ ਮਚ ਗਈ ਤੇ ਉਹ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਕੈਂਸਲ ਕਰਨਾ ਪਿਆ। ਤੇ ਉਹਦੇ ਵਿੱਚ ਹੁਣ ਅਥਾਰਟੀਜ਼ ਜੋ ਆ ਉਹ ਫਾਈਂਡ ਆਊਟ ਕਰ ਰਹੀਆਂ ਵੀ ਕਿਉਂ ਇਸ ਬੰਦੇ ਨੇ ਇੱਦਾਂ ਜਿਹੜੀ ਗੋਲੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਸਾਰੇ ਕਾਸੇ 'ਚੋਂ ਇਹ ਕਿਹਾ ਵੀ ਇਸੇ ਕਰਕੇ ਅਸੀਂ ਜਿਹੜਾ ਵਾਰ ਰੂਮ ਆ ਉਹਦੀ ਰਿਕੁਐਸਟ ਕਰ ਰਹੇ ਹਾਂ ਵੀ ਉਹ ਹੋਣਾ ਚਾਹੀਦਾ। ਜੇ ਵਾਰ ਰੂਮ ਹੁੰਦਾ ਵਾਈਟ ਹਾਊਸ ਦੇ ਨਾਲ ਤੇ ਇਹ ਜਿਹੜਾ ਸਾਰਾ ਸਿਕਿਉਰਿਟੀ ਦਾ ਰੌਲਾ ਪਿਆ ਇਹ ਨਹੀਂ ਪੈਣਾ ਸੀਗਾ। ਸੋ ਕੋਲ ਥਾਮਸ ਐਲਨ ਉਹਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਆ ਤੇ ਉਹਨੂੰ ਕਹਿੰਦੇ ਵੀ ਆਪਣੇ ਫੈਮਿਲੀ ਮੈਂਬਰਸ ਨਾਲ ਵੀ ਜਿਹੜੀ ਇੱਕ ਨੋਟ ਭੇਜਿਆ ਇਸ ਅਟੈਕ ਕਰਨ ਤੋਂ ਪਹਿਲਾਂ ਉਹਦੇ ਵਿੱਚ ਇਹ ਲੱਗਦਾ ਹੈ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ ਤੇ ਉਹਦਾ ਬਹੁਤ ਜ਼ਿਆਦਾ ਜਿਹੜਾ ਪੋਲੀਟੀਕਲ ਗੁੱਸਾ ਸੀਗਾ ਤੇ ਉਹਨੇ ਲਿਖਿਆ ਸੀ ਵੀ ਆਈ ਡੋਂਟ ਐਕਸਪੈਕਟ ਫॉरगिवनेस ਤੇ ਉਹਨੇ ਕਿਹਾ ਵੀ ਲੈਟ ਮੀ ਸਟਾਰਟ ਆਫ ਬਾਈ ਅਪੋਲੋਜਾਈਜ਼ਿੰਗ ਟੂ एवरीवन ਹੂ ਟਰਸਟ ਆਈ ਅਬਿਊਜ਼ਡ ਇਹ ਨੋਟ ਉਹਨਾਂ ਭੇਜਿਆ। ਸੋ ਜਿਹੜਾ ਐਲਨ ਆ ਇੱਕ ਟਾਈਮ ਦੇ ਉੱਤੇ ਉਹਨੂੰ ਬੈਸਟ ਟੀਚਰ ਅਵਾਰਡ ਵੀ ਦਿੱਤਾ ਗਿਆ ਸੀ। ਸੋ ਇਹ ਪਤਾ ਚੱਲ ਰਿਹਾ ਕਹਿੰਦੇ ਵੀ ਲੈਫਟ ਵਿੰਗ ਐਕਟਿਵਿਸਟ ਲਾਸ ਐਂਜਲਸ ਏਰੀਏ ਦਾ ਆ ਤੇ ਹੁਣ ਫਾਇਰ ਆਰਮ ਲਿਆ ਤੇ ਪ੍ਰੈਕਟਿਸ ਵੀ ਕਰ ਰਿਹਾ ਸੀ ਫਾਇਰਿੰਗ ਰੇਂਜ ਦੇ ਵਿੱਚ। ਉਹਦੀ ਜਿਹੜੀ ਭੈਣ ਆ ਉਹਨੇ ਸਾਰਾ ਦੱਸਿਆ ਹੈਗਾ ਤੇ ਜੋ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਉਹਨੂੰ ਲੈ ਕੇ ਉਹਨੂੰ ਉਹਦਾ ਜਿਹੜਾ ਗੁੱਸਾ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਕਾਫੀ ਸੀ ਤੇ ਉਹ .38 ਕੈਲੀਬਰ ਦੀ ਜਿਹੜੀ ਸੈਮੀ ਆਟੋਮੈਟਿਕ ਪਿਸਟਲ ਆ ਤੇ ਇੱਕ 12 ਗੌਜ ਦੀ ਸ਼ਾਟਗਨ ਲੈ ਕੇ ਹੁਣ ਹੋਟਲ ਪਹਿਲਾਂ ਹੀ ਉਹ ਬੁੱਕ ਕਰਾ ਲਿਆ ਸੀਗਾ ਤੇ ਉੱਥੇ ਜਿਹੜਾ ਆ ਉਸਨੇ ਇਹ ਕੋਸ਼ਿਸ਼ ਕੀਤੀ। ਹਾਲਾਂਕਿ ਲੱਕਲੀ ਕਿਸੇ ਦੇ ਕੋਈ ਜਿਹੜੀ ਸੱਟ ਚੋਟ ਨਹੀਂ ਆਈ ਹੈਗੀ। ਸੋ ਸੀਕ੍ਰੇਟ ਸਰਵਿਸ ਦੇ ਏਜੰਟ ਇਹ ਕਹਿ ਰਹੇ ਆ ਜਦੋਂ ਬੁਲਟ ਪ੍ਰੂਫ ਜੈਕਟ ਪਾ ਕੇ ਉਹ ਗਏ ਕਹਿੰਦੇ ਵੀ ਉਸਨੇ ਕੁਝ ਸ਼ਾਟ ਜਿਹੜੇ ਆ ਉਹ ਫਾਇਰ ਕੀਤੇ ਸੀ। ਲੱਕਲੀ ਕਿਸੇ ਦੇ ਉਹ ਜਿਹੜੇ ਸ਼ਾਟਸ ਆ ਉਹ ਨਹੀਂ ਲੱਗੇ ਹੈਗੇ। ਜੀ ਬਿਲਕੁਲ। ਹੁਣ ਜਿਹੜਾ ਐਕਸੀਓਸ ਵਾਲੇ ਇਹ ਰਿਪੋਰਟ ਕਰ ਰਹੇ ਆ ਕਹਿੰਦੇ ਵੀ ਜਿਹੜਾ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਡਿਨਰ ਦੇ ਵਿੱਚ ਜਿਹੜੇ 31 ਸਾਲਾਂ ਦੇ ਕੋਲ ਨੇ ਇਹ ਜਿਹੜੀ ਗੋਲੀਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਉਹਨਾਂ ਨੇ ਕਈ ਜਿਹੜੇ ਨਿਊਜ਼ ਆਊਟਲੈਟਸ ਨੂੰ ਜਿਹੜਾ ਉਹ ਦੱਸਿਆ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਈ ਮੈਂਬਰਸ ਨੂੰ ਟਾਰਗੇਟ ਕਰ ਰਿਹਾ ਸੀਗਾ। ਡਾਇਰੈਕਟਲੀ ਟਰੰਪ ਹੋਣਾ ਨੂੰ ਇਹ ਟਾਰਗੇਟ ਕਰ ਰਿਹਾ ਕਿ ਨਹੀਂ, ਇਹ ਅਟਾਰਨੀ ਜਨਰਲ ਨੇ ਤਾਂ ਨਹੀਂ ਦੱਸਿਆ, ਪਰ ਉਹਨਾਂ ਨੇ ਨਾਲ ਇਹ ਜਿਹੜਾ ਉਹ ਦੱਸਿਆ ਵੀ ਜਿਹੜੇ ਗਨਮੈਨ ਦਾ ਜਿਹੜਾ ਟਾਰਗੇਟ ਆ ਉਹ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹ ਸੀਗੇ। ਆਪਾਂ ਜਿਹੜੀਆਂ ਉਸ ਤੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਨਾਲ ਦੇ ਨਾਲ ਹੀ ਜਿਹੜੀ ਉਹ ਕੀਤੀ। ਕਈ ਚਿਰ ਜਿਹੜੀ ਉਹ ਗੱਲਬਾਤ ਆ ਉੱਥੇ ਕਰਦੇ ਰਹੇ ਜਿਹਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਗੱਲ ਆਖੀ ਸੀ ਵੀ ਆਪਾਂ ਸਾਰਿਆਂ ਨੂੰ ਇਕੱਠੇ ਇਸ ਦੇ ਵਿੱਚ ਹੋਣਾ ਚਾਹੀਦਾ ਸੀਗਾ। ਨਾਲ ਉਹਨਾਂ ਨੇ ਮਜ਼ਾਕੀ ਅੰਦਾਜ਼ ਦੇ ਵਿੱਚ ਇਹ ਵੀ ਕਿਹਾ ਵੀ ਅੱਜ ਮੈਂ ਇਹਨਾਂ ਦੀ ਚੰਗੀ ਬੇਇੱਜ਼ਤੀ ਕਰਨੀ ਸੀਗੀ ਜਿਹੜੇ ਪੱਤਰਕਾਰ ਉੱਥੇ ਆਏ ਸੀਗੇ ਡਿਨਰ ਦੇ ਉੱਤੇ, ਪਰ ਕਹਿੰਦੇ ਵੀ ਮੇ ਵੀ ਹੁਣ ਜਦੋਂ ਆਪਾਂ ਨੈਕਸਟ ਟਾਈਮ ਕਰਾਂਗੇ ਬੋਰਿੰਗ ਜਿਹਾ ਪ੍ਰੋਗਰਾਮ ਜਿਹੜਾ ਉਹ ਹੋਊਗਾ ਵਾਈਜ਼ ਗੋਨਾ ਰਿਪ ਇਟ ਇਸ ਤਰੀਕੇ ਦੇ ਨਾਲ ਰਿਪ ਦੈਮ ਜਿਹੜਾ ਉਸ ਤਰੀਕੇ ਦੇ ਨਾਲ ਟਰੰਪ ਹੋਣਾ ਨੇ ਜਿਹੜਾ ਉਹ ਕਿਹਾ ਸੀਗਾ। ਤੇ ਸਾਰਿਆਂ ਦੇ ਇਸ ਦੇ ਉੱਤੇ ਜਿਹੜੇ ਪ੍ਰਤੀਕਰਨ ਜਿਹੜੇ ਹਰਜੋਤ ਸਿੰਘ ਜੀ ਆਏ, ਓਬਾਮਾ ਹੋਣਾ ਨੇ ਵੀ ਸਾਬਕਾ ਰਾਸ਼ਟਰਪਤੀ ਨੇ ਕਿਹਾ ਵੀ ਵਾਇਲੈਂਸ ਦਾ ਕੋਈ ਇੱਥੇ ਸਥਾਨ ਨਹੀਂ ਹੈਗਾ। ਕਹਿੰਦੇ ਵੀ ਮੋਟਿਵ ਦਾ ਜੇ ਇਸ ਬੰਦੇ ਦਾ ਜਿਹੜਾ ਉਹ ਪਤਾ ਨਹੀਂ ਹੈ, ਪਰ ਵਾਇਲੈਂਸ ਦਾ ਕੋਈ ਇਹ ਸਥਾਨ ਨਹੀਂ ਹੈਗਾ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਟਰੰਪ ਹੁਣਾਂ ਨੇ ਵੀ ਜਿਹੜਾ ਇਸ ਚੀਜ਼ ਦੇ ਵਿੱਚ ਕਿਹਾ ਵੀ ਵਾਰ-ਵਾਰ ਮੈਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿੰਦੇ ਵੀ ਨਿਸ਼ਾਨਾ ਵੀ ਉਹਨਾਂ 'ਤੇ ਹੀ ਬਣਾਇਆ ਜਾਂਦਾ ਜਿਹੜਾ ਕੋਈ ਕੰਮ ਕਰਦਾ ਹੁੰਦਾ ਹੈ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ। ਉਹਦਾ ਬਾਲਰੂਮ ਦੇ ਨਾਲ ਇਹਦਾ ਹਰਜੋਤ ਸਿੰਘ ਜੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸੰਬੰਧ ਆ, ਪਰ ਉਹ ਧੱਕੇ ਦੇ ਨਾਲ ਜਿਹੜਾ ਉਹ ਜੋੜ ਜਿਹੜਾ ਉਹ ਜ਼ਰੂਰ ਰਹੇ ਆ ਤੇ ਬੜੀ ਇੱਕ ਕੋਆਰਡੀਨੇਟਿਡ ਤਰੀਕੇ ਦੇ ਨਾਲ ਜਿੰਨੇ ਵੀ ਰਾਈਟ ਵਿੰਗ ਵਾਲੇ ਆ ਨਾ ਸਾਰੇ ਇਸ ਟਾਈਮ ਇਹੀ ਕਹਿ ਰਹੇ ਆ ਵੀ ਜੇ ਬਾਲਰੂਮ ਹੁੰਦਾ ਤਾਂ ਜੀ ਇਹ ਸਾਰਾ ਕੁਝ ਨਹੀਂ ਹੋਣਾ ਸੀ। ਪਰ ਸਿਕਿਉਰਿਟੀ ਤਾਂ ਹਰਜੋਤ ਸਿੰਘ ਜੀ ਉੱਥੇ ਜਿੱਥੇ ਵੀ ਇਹ ਕੋਰਸਪੋਂਡੈਂਟ ਡਿਨਰ ਹੋ ਰਿਹਾ ਸੀਗਾ ਵੀ ਇਹ ਟੌਪ ਦੀ ਹੋਣੀ ਚਾਹੀਦੀ ਆ। ਸੋ ਆਪਾਂ ਦੇਖਿਆ ਉੱਥੇ ਵੀ ਕਿਸ ਤਰੀਕੇ ਦੇ ਨਾਲ ਭਾਜਣਾ ਜਿਹੜੀਆਂ ਉਹ ਪਈਆਂ। ਜਿਹੜਾ ਡੈਨਾ ਵਾਈਟ ਆ UFC ਵਾਲਾ ਉਹ ਬੈਠਾ ਰਿਹਾ ਉਸੇ ਤਰੀਕੇ ਦੇ ਨਾਲ ਕਹਿੰਦਾ ਵੀ ਮੈਂ ਨਹੀਂ ਡੱਕ ਕੀਤਾ, ਮੈਂ ਤਾਂ ਵੇਖਣਾ ਚਾਹੁੰਦਾ ਸੀ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਇੱਕ ਹੋਰ ਨਿਊਯਾਰਕ ਦਾ ਮਾਈਕਲ ਗਲੈਂਡਸ ਕਰਕੇ ਆ, ਇਹ CAA ਦਾ ਏਜੰਟ ਆ, ਕ੍ਰੀਏਟਿਵ ਆਰਟਿਸਟ ਏਜੰਸੀ ਦਾ, ਤੇ ਗੈਸਟ ਸੀਗਾ ਇਸ ਡਿਨਰ ਦੇ ਉੱਤੇ। ਕਹਿੰਦੇ ਵੀ ਉਹ ਆਪਣਾ ਸੈਲਡ ਖਾਣ ਡਿਆ ਸੀਗਾ ਤੇ ਕਹਿੰਦਾ ਵੀ ਮੈਂ ਤਾਂ ਨਿਊਯਾਰਕਰ ਆ, ਸਾਡੇ ਤਾਂ ਸਾਇਰਨ ਗੋਲੀਆਂ ਗਾਲੀਆਂ ਇਹ ਉਹ ਤਾਂ ਚੱਲਦੀਆਂ ਰਹਿੰਦੀਆਂ, ਆਪਾਂ ਨੂੰ ਕੋਈ ਬੜਾ ਜਿਹੜਾ ਉਹ ਫਰਕ ਨਹੀਂ ਪਿਆ। ਸੋ ਵੀਡੀਓਜ਼ ਜਿਹੜੀਆਂ ਸਾਹਮਣੇ ਉਸੇ ਟਾਈਮ ਹੀ ਜਿਹੜੀਆਂ ਉਹ ਆ ਗਈਆਂ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੋਲ ਆ
ਭੱਜ ਕੇ ਵੜਨ ਦੀ ਕੋਸ਼ਿਸ਼ ਕੀਤੀ। ਸੀਕ੍ਰੇਟ ਸਰਵਿਸ ਵਾਲੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ, ਉਹਨਾਂ ਨੇ ਝੱਟ ਦੇਣੀ ਇਸ ਦੇ ਵਿੱਚ ਉਸ ਨੂੰ ਜਿਹੜਾ ਉਹ ਡੱਕ ਲਿਆ, ਉਸ ਨੂੰ ਜਿਹੜਾ ਉਹ ਫੜ ਲਿਆ। ਲੌਂਗ ਰਾਈਫਲ ਸੀਗੀ ਇਸ ਦੇ ਕੋਲ। ਹੁਣ ਇਹ ਜਿਹੜੀ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀ ਗੱਲ ਆ ਵੀ ਇੰਨੀ ਜ਼ਿਆਦਾ ਸਿਕਿਉਰਿਟੀ ਵਾਲੇ ਥਾਂ ਦੇ ਵਿੱਚ, ਜਿੱਥੇ ਮੈਟਲ ਡਿਟੈਕਟਰ ਤੋਂ ਲੈ ਕੇ ਹਰ ਇੱਕ ਚੀਜ਼ ਲੱਗੀ ਜਿਹੜੀ ਉਹ ਹੁੰਦੀ ਆ, ਜੇ ਉਹ ਅੰਦਰ ਲੈ ਕੇ ਆਇਆ ਹੋਊਗਾ ਲੌਂਗ ਰਾਈਫਲ, ਸਿੱਧੀ ਤਾਂ ਨਹੀਂ ਲਿਆਂਦੀ ਹੋਊਗੀ, ਕੁਛ ਹਿੱਸਾ 'ਚ ਲਿਆਂਦੀ ਹੋਣੀ ਆ, ਉਹ ਕਿੱਥੇ ਲਗਾ ਕੇ ਲਿਆਂਦੀ, ਕਿੱਥੇ ਸਿਕਿਉਰਿਟੀ ਫੇਲੀਅਰ ਇਸ ਚੀਜ਼ ਦੇ ਵਿੱਚ ਹੋਇਆ ਵੀ ਉਹ ਹਥਿਆਰ ਲਿਆਉਣ 'ਚ ਕਾਮਯਾਬ ਕਿੱਦਾਂ ਹੋ ਗਿਆ ਤੇ ਫਿਰ ਭੱਜ ਕੇ ਕਿੱਦਾਂ ਜਿਹੜਾ ਉੱਧਰ ਤਾਈਂ ਆਇਆ। ਉਹ ਤਾਂ ਚਲੋ ਧੰਨਵਾਦ ਆ ਲਾ ਐਨਫੋਰਸਮੈਂਟ ਵਾਲਿਆਂ ਦਾ, ਉਹਨਾਂ ਨੇ ਸਮੇਂ ਸਿਰ ਜਿਹੜਾ ਇਸ ਨੂੰ ਰੋਕ ਲਿਆ, ਨਹੀਂ ਤਾਂ ਅੰਦਰ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਬੈਠੇ ਸੀਗੇ। ਓਬਵੀਅਸਲੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਬਹੁਤ ਸਾਰੇ ਜਿਹੜੇ ਅਹਿਮ, ਸਾਰੀ ਕੈਬਨਿਟ ਇੱਕ ਹਿਸਾਬ ਨਾਲ ਉੱਥੇ ਬੈਠੀ ਹੋਈ ਸੀ, ਨਾਲ ਪੱਤਰਕਾਰ ਸੀਗੇ, ਹੋਰ ਬਹੁਤ ਸਾਰੇ ਜਾਣੇ ਸੀਗੇ। ਉਹਨਾਂ ਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀਗਾ। ਸੋ ਇਹ ਸਿਚੁਏਸ਼ਨ ਦੀ ਹੁਣ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿੱਦਾਂ ਹੀ ਇਹ ਕੋਲ ਐਲਨ ਉੱਤੇ ਹਰਜੋਤ ਸਿੰਘ ਜੀ ਫੜਿਆ ਗਿਆ ਸੀਗਾ, ਉਸ ਤੋਂ ਕੁਛ ਮਿੰਟਾਂ, ਕੁਛ ਘੰਟਿਆਂ ਬਾਅਦ ਹੀ ਕੈਲੀਫੋਰਨੀਆ ਦੇ ਵਿੱਚ ਜਿੱਥੇ ਇਹਦਾ ਘਰ ਆ, ਉੱਥੇ FBI ਨੇ ਤੇ ਸਵਾਟ ਟੀਮ ਨੇ ਜਿਹੜਾ ਉਹ ਰੇਡ ਨਾਲ ਦੇ ਨਾਲ ਟੋਰੈਂਸ ਕੈਲੀਫੋਰਨੀਆ ਦੇ ਵਿੱਚ ਕਰ ਦਿੱਤਾ ਸੀ, ਜਿੱਥੇ ਦਾ ਇਹ ਰਹਿਣ ਵਾਲਾ ਹੈਗਾ ਆ। ਸੋ 31 ਸਾਲਾਂ ਦਾ C2 ਐਜੂਕੇਸ਼ਨ ਦਾ ਜਿਹੜਾ ਇਹ ਟੀਚਰ ਆ, ਟਿਊਟਰਿੰਗ ਕਰਦਾ ਸੀ, ਟੈਸਟ ਪ੍ਰੈਪ ਕਰਦਾ ਸੀ, ਕਾਲਜ ਐਡਮਿਸ਼ਨ ਦਾ ਕਾਉਂਸਲਿੰਗ ਕਰਾਉਣ ਵਾਲਾ ਜਿਹੜਾ ਇਹ ਬੰਦਾ ਸੀਗਾ, ਉਹਨੇ ਇਹ ਕੰਮ ਇਸ ਕਰਤੂਤ ਨੂੰ ਜਿਹੜਾ ਉਹ ਅੰਜਾਮ, ਇਸ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ। ਇਹ ਹੁਣ ਇੱਕ ਨਵੀਂ ਚਰਚਾ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਛਿੜ ਚੁੱਕੀ ਹੈਗੀ ਆ। ਸੋ ਜਿਹੜੀ ਪਹਿਲੀ ਵੀਡੀਓ ਆਈ ਹਰਜੋਤ ਸਿੰਘ ਜੀ, ਉਹਦੇ ਵਿੱਚ ਦੇਖਣ ਵਾਲੀ ਗੱਲ ਸੀਗੀ ਵੀ ਜਦੋਂ ਬਚਾ ਰਹੇ ਸੀਗੇ, ਸਭ ਤੋਂ ਪਹਿਲਾਂ JD ਵੈਂਸ ਉਹਨਾਂ ਨੂੰ ਜਿਹੜਾ ਉਹ ਭਜਾ ਕੇ ਉੱਥੋਂ ਲੈ ਕੇ ਗਏ, ਨਾਲ ਦੇ ਨਾਲ ਹੀ ਫਿਰ ਉੱਥੇ ਆਲੇ ਦੁਆਲੇ ਜਿਹੜੇ ਸੀਕ੍ਰੇਟ ਸਰਵਿਸ ਦੇ ਏਜੰਟਸ ਆ, ਉਹਨਾਂ ਨੇ ਟਰੰਪ ਹੁਣਾਂ ਨੂੰ ਥੱਲੇ ਡੱਕ ਕਰਕੇ ਉਹਨਾਂ ਦੇ ਇਰਦ ਗਿਰਦ ਜਿਹੜਾ ਉਹ ਘੇਰਾ ਬਣਾ ਲਿਆ। ਫਿਰ ਹੌਲੀ ਹੌਲੀ ਉਹਨਾਂ ਨੂੰ ਉੱਧਰੋਂ ਬਾਹਰ ਜਿਹੜਾ ਉਹ ਲੈ ਕੇ ਗਏ। ਇੱਕ ਚੀਜ਼ ਜਿਹੜੀ ਉਹ ਦੇਖਣ ਵਾਲੀ ਸੀਗੀ ਵੀ ਜਿੰਨੇ ਵੀ ਕੈਬਨਿਟ ਦੇ ਮੰਤਰੀ ਸੀਗੇ, ਉਹਨਾਂ ਨੂੰ ਸੀਕ੍ਰੇਟ ਸਰਵਿਸ ਨੇ ਜਿਹੜਾ ਪ੍ਰੋਟੈਕਟ ਕੀਤਾ। ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਉਹ ਪਿੱਛੇ ਪਿੱਛੇ ਭੱਜੀਆਂ, ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਓਬਵੀਅਸਲੀ ਜਿਹੜਾ ਪ੍ਰੋਟੋਕਾਲ ਹੁੰਦਾ ਸੀਕ੍ਰੇਟ ਸਰਵਿਸ ਦਾ, ਉਹਨਾਂ ਨੇ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਕੰਮ ਕਰਨਾ ਹੁੰਦਾ ਆ। ਸੋ ਅਣਸੁਖਾਵੀਂ ਜਿਹੜੀ ਘਟਨਾ, ਜਿਹਦਾ ਕਿ ਬਹੁਤ ਹੀ ਜ਼ਿਆਦਾ ਮੰਦਾ ਪ੍ਰਭਾਵ ਹੋਰ ਅਮਰੀਕਾ ਦੇ ਉੱਤੇ ਪੈ ਸਕਦਾ ਸੀ, ਉਸ ਨੂੰ ਹੁਣ ਉਹ ਜਿਹੜਾ ਲਾ ਐਨਫੋਰਸਮੈਂਟ ਨੇ, ਸੀਕ੍ਰੇਟ ਸਰਵਿਸ ਨੇ, ਉਹਨਾਂ ਸਾਰਿਆਂ ਨੇ ਜਿਹੜਾ ਉਹ ਬਚਾ ਲਿਆ। ਤੇ ਹੁਣ ਉਮੀਦ ਆ ਅੱਜ ਕਹਿੰਦੇ ਵੀ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਹੁਣ ਤੋਂ ਕੁਛ ਚਿਰ ਬਾਅਦ ਇਸ ਨੂੰ ਪੇਸ਼ ਕੀਤਾ ਜਾਊਗਾ ਤੇ ਮਲਟੀਪਲ ਚਾਰजेस ਇਸ ਦੇ ਉੱਤੇ ਜਿਹੜੇ ਉਹ ਹੁਣ ਲੱਗਣ ਜਿਹੜੇ ਉਹ ਜਾ ਰਹੇ ਆ। ਸੋ ਫਾਇਰ ਆਰਮ ਦਾ ਤੇ ਉਹ ਸਾਰੀਆਂ ਚੀਜ਼ਾਂ ਤਾਂ ਸਾਹਮਣੇ ਹੀ ਆ। ਉਸ ਤੋਂ ਇਲਾਵਾ ਹੋਰ ਕਿਹੜੇ ਇਸ ਦੇ ਮੋਟਿਵ ਸੀ, ਕਿਹੜੀ ਮਨਸ਼ਾ ਦੇ ਨਾਲ ਆਇਆ ਸੀ, ਉਹਦੇ ਨਾਲ ਸੰਬੰਧਿਤ ਵੀ ਹੋਰ ਬਹੁਤ ਸਾਰੇ ਜਿਹੜੇ ਚਾਰजेस ਆ ਉਹ ਜਿਹੜੇ ਉਹ ਲੱਗਣਗੇ। ਅੱਜ ਫੌਕਸ ਐਂਡ ਫਰੈਂਡਸ ਦੇ ਨਾਲ FBI ਦੇ ਡਾਇਰੈਕਟਰ ਕਸ਼ਪ ਪਟੇਲ ਜਿਹੜੇ ਉਹ ਗੱਲ ਕਰ ਰਹੇ ਸੀਗੇ, ਇੰਟਰਵਿਊ ਜਿਹੜੀ ਉਹ ਕਰ ਰਹੇ ਸੀਗੇ, ਕਹਿੰਦੇ ਵੀ ਹੁਣ ਅਸੀਂ ਕੁਝ ਥਿੰਗਸ ਜਿਹੜੀਆਂ ਡਿਫਰੈਂਟਲੀ ਕਰਾਂਗੇ ਤੇ ਵੀ ਆਲਰੇਡੀ ਟਾਕਿੰਗ ਅਬਾਊਟ ਇਟ, ਦੈਟਸ ਅ ਗੁੱਡ ਥਿੰਗ। ਤੇ ਕਹਿੰਦੇ ਵੀ ਅਗਲੀ ਇਵੈਂਟ ਦੇ ਲਈ ਹੁਣ ਅਸੀਂ ਬੈਟਰ ਪ੍ਰਪੇਅਰਡ ਜਿਹੜੇ ਉਹ ਹੋਵਾਂਗੇ। ਟਰੰਪ ਉਹਨਾਂ ਨੇ ਉਦੋਂ ਕਿਹਾ ਸੀਗਾ ਪ੍ਰੈਸ ਕਾਨਫਰੰਸ ਵਿੱਚ, ਕਹਿੰਦੇ ਮੈਨੂੰ ਤਾਂ ਪਹਿਲਾਂ ਲੱਗਾ ਵੀ ਟਰੂ ਹੀ ਡਿੱਗ ਪਈ ਆ ਜਦੋਂ ਉਹਨਾਂ ਨੂੰ ਗੋਲੀ ਦੀ ਆਵਾਜ਼ ਜਿਹੜੀ ਉਹ ਸੁਣੀ ਸੀਗੀ, ਪਰ ਉਹ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਗੋਲੀ ਕਾਂਡ ਜਿਹੜਾ ਵਾਪਰਿਆ ਸੀ। 2000 ਮੈਂਬਰ ਉਸ ਟਾਈਮ ਉੱਥੇ ਮੌਜੂਦ ਸੀਗਾ, ਮੀਡੀਆ ਦੇ ਨਾਲ, ਟਰੰਪ ਪ੍ਰਸ਼ਾਸਨ ਦੇ ਨਾਲ ਤੇ ਵਾਈਟ ਹਾਊਸ ਦੇ ਨਾਲ ਜਿਹੜੇ ਉਹ ਜੁੜੇ ਹੋਏ। ਸੋ ਕਹਿੰਦੇ ਵੀ ਇਹ ਮੂਵੀ ਨਾਲੋਂ ਘੱਟ ਵਾਲੀ ਗੱਲ ਨਹੀਂ ਆ। ਸੋ ਉਦਾਂ ਦੀ ਜਿਹੜੀ ਸਿਚੁਏਸ਼ਨ ਆ ਬਿਲਕੁਲ ਉੱਥੇ ਬਣ ਗਈ ਸੀ। ਜਿਸ ਤਰ੍ਹਾਂ ਤੁਸੀਂ ਮਾਈਕਲ ਗਲੈਂਸ, ਜੋ ਇੱਕ ਟੌਪ ਦਾ ਏਜੰਟ ਆ, ਕ੍ਰੀਏਟਿਵ ਆਰਟਿਸਟ ਜਿਹੜੀ ਏਜੰਸੀ ਆ, ਇਹ ਉਹ ਆਰਾਮ ਨਾਲ ਸੈਲਡ ਖਾ ਰਿਹਾ ਸੀ। ਉਹਦਾ ਜਿਹੜਾ ਟਵੀਟ ਬਹੁਤ ਦੁਨੀਆ ਦੇ ਵਿੱਚ ਚੱਲਿਆ ਤੇ ਉਹਨੇ ਕਿਹਾ ਵੀ ਮੈਂ ਤਾਂ ਨਿਊਯਾਰਕ ਦਾ ਰਹਿਣ ਵਾਲਾ ਆ, ਉੱਥੇ ਤਾਂ ਸਾਇਰਨਸ ਵਗੈਰਾ ਚੱਲਦੇ ਹੀ ਰਹਿੰਦੇ ਆ, ਸੋ ਮੈਂ ਬੜਾ ਡਰਿਆ ਨਹੀਂ ਹੈਗਾ। ਮੈਂ ਤਾਂ ਦੇਖਦਾ ਸੀ ਵੀ ਸੀਕ੍ਰੇਟ ਸਰਵਿਸ ਵਾਲੇ ਕੀ ਕਰਦੇ ਸੀ, ਉਹ ਤਾਂ ਆਰਾਮ ਨਾਲ ਸੈਲਡ ਦੇ ਜਿਹੜੇ ਫੱਟੇ ਚੱਕੀ ਜਾਂਦਾ ਸੀ। ਹੋਰ ਵੀ ਕਈ ਜਿਹੜੇ ਜਰਨਲਿਸਟ ਗਏ ਸੀ, ਉਹਨਾਂ ਨੇ ਭੁੱਖ ਖਿਲਾਰੀ। ਉੱਥੇ ਕਈ ਜਰਨਲਿਸਟ ਦੇਖੇ ਗਏ, ਉਹ ਸ਼ਰਾਬ ਦੀਆਂ ਬੋਤਲਾਂ, ਸ਼ੈਂਪੇਨ ਦੀਆਂ ਬੋਤਲਾਂ ਲੈ ਕੇ ਨਾਲ ਭੱਜ ਗਏ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਤਾਂ ਕਿਤੇ ਇਹ ਹੋ ਰਿਹਾ ਵੀ ਪਤਾ ਨਹੀਂ ਕਿਹੜੇ ਵੇਲੇ ਕਿੱਧਰੋਂ ਗੋਲੀ ਆ ਜਾਣੀ ਆ, ਕਿੱਧਰੋਂ ਫੱਟੇ ਚੱਕੇ ਦਾ। ਉਹ ਕਹਿੰਦਾ ਵੀ ਵਾਈਨ ਦੀ ਬੋਤਲ ਨਾ ਉੱਥੇ ਪਈ ਰਹਿ ਜੇ। ਸੋ ਹੁਣ ਇੱਧਰ ਇਹ ਵੀ ਦੇਖੋ ਵੀ ਟੀਚਰ, ਇਹ ਪਤਾ ਨਹੀਂ ਇਹਦਾ ਦਿਮਾਗ ਕੀ ਹੋਊਗਾ ਵੀ ਟੀਚਰ ਆਫ ਦਾ ਮੰਥ ਇਹਨੂੰ ਡਿਕਲੇਅਰ ਕੀਤਾ ਗਿਆ ਨਾ। ਕੋਲ ਥਾਮਸ ਐਲਨ 31 ਸਾਲਾਂ ਦਾ, ਟੋਰੈਂਸ ਦਾ ਜਿਹੜਾ ਰਹਿਣ ਵਾਲਾ ਆ, ਚੰਗਾ ਪੜ੍ਹਿਆ ਲਿਖਿਆ ਬੰਦਾ ਆ,
ਤੇ ਇਹ ਕਿੱਦਾਂ ਉਹਦੇ ਮਨ ਦੇ ਵਿੱਚ ਇਹ ਆ ਵੀ ਇੰਨੀ ਇੰਨੀ ਹੇਟ ਹੇਟ ਜਿਹੜੀ ਆ ਦੇਖੋ ਕਿੱਥੇ ਨਫ਼ਰਤ ਜੀ ਕਿੱਥੇ ਪਹੁੰਚ ਗਈ ਆ। ਜੀ ਸੋ ਉਹਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈਗੀ ਆ। ਸਾਰਾ ਕੁਝ ਜਿਹੜਾ ਵੀ ਕਿੱਦਾਂ ਇਹ ਜੋ ਵਾਪਰਿਆ ਸੋ ਕਹਿੰਦੇ ਵੀ ਦੂਜੀ ਸੈਕੰਡ ਅਸੈਸੀਨੇਸ਼ਨ ਅਟੈਂਪਟ ਸੀ। ਬਹੁਤ ਸਾਰੇ ਜਿਹੜੇ ਪੱਤਰਕਾਰ ਆ ਉਹ ਕਹਿ ਰਹੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਤੇ ਪਹਿਲੀ ਵਾਰੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਇੱਕ ਇਨਸੀਡੈਂਟ ਹੋਈ ਸੀ ਜਦੋਂ ਕੈਂਪੇਨ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਜਿਹੜੀ ਗੋਲੀ ਚੱਲੀ ਸੀ ਉਹਨਾਂ ਦੇ ਕੰਨ ਦੇ ਕੋਲੋਂ ਲੰਘ ਗਈ ਸੀ। ਸੋ ਇਹ ਦੂਜੀ ਵਾਰੀ ਜਿਹੜਾ ਆ ਉਹਨਾਂ ਦੇ ਉੱਤੇ ਜੋ ਅਟੈਕ ਹੋਇਆ ਹੈਗਾ ਆ। ਆਫ ਡਿਊਟੀ ਪੁਲਿਸਮੈਨ ਇਨਫਿਲਟਰੇਟ ਕੀਤੇ ਟਰੰਪ ਉਹਨਾਂ ਦੀ ਸਿਕਿਉਰਿਟੀ ਟੀਮ ਦੇ ਵਿੱਚ ਇਹ ਵੀ ਖਬਰ ਆ ਰਹੀ ਆ। ਤੇ ਕਹਿੰਦੇ ਵੀ ਗਨਮੈਨ ਨੇ ਕਿਲਡ ਆਫਟਰ ਕ੍ਰੈਸ਼ਿੰਗ ਸਿਕਿਉਰਿਟੀ ਪੈਰਾਮੀਟਰ ਐਟ ਟਰੰਪ ਹੋਮ। ਇਹ 26 ਦੇ ਵਿੱਚ ਹੋਇਆ ਸੀ ਇਹ ਫਰਵਰੀ ਦੇ ਵਿੱਚ ਇੱਕ ਇਸ ਟਾਈਮ ਦੇ ਉੱਤੇ ਤੇ ਸਤੰਬਰ 25 ਦੇ ਵਿੱਚ ਇੱਕ ਆਫ ਡਿਊਟੀ ਪੁਲਿਸਮੈਨ ਇਨਫਿਲਟਰੇਟ ਕਰ ਰਿਹਾ ਸੀ। ਇਹ ਸੈਕੰਡ ਅਸੈਸੀਨੇਸ਼ਨ ਅਟੈਂਪਟ ਸਤੰਬਰ 15 ਚ ਵੀ ਹੋਈ ਸੀ ਤੇ ਇਹ ਹੁਣ ਇਸ ਹਿਸਾਬ ਦੇ ਨਾਲ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਿਕਿਉਰਿਟੀ ਸਰਵਿਸਿਜ਼ ਜਾਂ ਹੋਰ ਉਹਨਾਂ ਦੇ ਉੱਤੇ ਵੀ ਕਾਫੀ ਕੁਐਸਚਨ ਪੈਂਦਾ ਵੀ ਇਹ ਕਿਸ ਤਰ੍ਹਾਂ ਜਿਹੜਾ ਆ ਇਹ ਸਾਰਾ ਕੁਝ ਵਾਪਰਿਆ ਹੈਗਾ ਆ ਵੀ ਇਹ ਨਹੀਂ ਵਾਪਰਨਾ ਚਾਹੀਦਾ ਸੀ। ਇਹਦਾ ਜਿਹੜਾ ਦੁਨੀਆ ਦੇ ਵਿੱਚ ਕੀ ਅਸਰ ਜਾਂਦਾ ਹੈਗਾ ਵੀ ਇਹਨਾਂ ਦੀ ਕਿੱਦਾਂ ਦੀ ਸਿਕਿਉਰਿਟੀ ਆ ਕਿੰਨੀ ਸਿਕਿਉਰਿਟੀ ਜਿਹੜੀ ਆ ਉਹ ਇੱਥੇ ਹੈਗੀ ਆ। ਪਰ ਸਾਰੇ ਕੁਝ ਲੱਕਲੀ ਸਾਰੇ ਸੇਫ ਰਹੇ ਕਿਸੇ ਤਰ੍ਹਾਂ ਦਾ ਜੋ ਕਿਸੇ ਦਾ ਨੁਕਸਾਨ ਨਹੀਂ ਹੋਇਆ। ਪਰ ਇਦਾਂ ਦਾ ਪੜ੍ਹੇ ਲਿਖੇ ਬੰਦੇ ਦੇ ਦਿਮਾਗ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਸੀ ਉਹਦੇ ਕੋਲ ਲਿੰਕਡਇਨ ਪ੍ਰੋਫਾਈਲ ਤੇ ਸ਼ੋ ਹੋ ਰਿਹਾ ਕੈਲਟੈਕ ਗ੍ਰੈਜੂਏਟ ਦਾ ਜਿਹੜਾ ਕੈਲਟੈਕ ਦਾ ਇਹ ਸਟੂਡੈਂਟ ਸੀ ਜਿਹੜੀ ਕਾਫੀ ਹਾਰਡ ਆ ਉੱਥੇ ਜਿਹੜਾ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਐਡਮਿਸ਼ਨ ਲੈਣਾ। ਸੋ ਉਹ ਤੋਂ ਬਾਅਦ ਪਾਰਟ ਟਾਈਮ C2 ਐਜੂਕੇਸ਼ਨ ਦੇ ਟੈਸਟ ਪ੍ਰੈਪਰੇਟਰੀ ਤੇ ਟਿਊਟਰਿੰਗ ਕੰਪਨੀ ਦੇ ਲਈ ਇਹ ਕੰਮ ਕਰਦਾ ਸੀ। ਟੀਚਰ ਆਫ ਦਾ ਮੰਥ ਵੀ ਰਿਹਾ ਹੈਗਾ। ਸੋ ਉਹਦੇ ਮਨ 'ਚ ਕਿੱਦਾਂ ਇਹ ਜਿਹੜਾ ਇੰਨੀ ਹੇਟ ਵਾਲਾ ਆ ਇਹ ਇੱਕ ਹੈਰਾਨੀਜਨਕ ਗੱਲ ਹੈਗੀ। ਦੇਖੋ ਇਹਨਾਂ ਨੇ ਬੱਚਿਆਂ ਦਾ ਮਾਈਂਡ ਸ਼ੇਪ ਕਰਨਾ ਹੁੰਦਾ ਇਹਨਾਂ ਟੀਚਰਸ ਨੇ ਤੇ ਉਹ ਆਪ ਇੰਨੀ ਨਫ਼ਰਤ ਦੇ ਵਿੱਚ ਗ੍ਰਸਤ ਸੀਗਾ। ਤੇ ਇਹ ਸਾਰਾ ਕੁਝ ਜਿਹੜਾ ਉਹ ਹੈਗਾ ਹੁਣ ਕ੍ਰਿਟਿਕ ਤਾਂ ਕਹਿਣਗੇ ਵੀ ਟਰੰਪ ਹੁਣੀ ਆਪ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਆ ਫਿਰ ਉਦਾਂ ਦਾ ਹੋ ਜਾਂਦਾ ਆ। ਅੱਜ ਜਿਹੜੀ ਫਸਟ ਲੇਡੀ ਆ ਉਹਨਾਂ ਨੇ ABC ਨੂੰ ਕਿਹਾ ਵੀ ਕਹਿੰਦੇ ਵੀ ਜਿਮੀ ਕਿਮਲ ਇੱਕ ਵਾਰੀ ਫੇਰ ਹੁਣ ਚਰਚਾ 'ਚ ਜਿਹੜਾ ਦੁਬਾਰਾ ਆ ਗਿਆ ਪਿਛਲੇ ਦਿਨਾਂ ਦੇ ਵਿੱਚ ਆਬਵੀਅਸਲੀ ਉਹ ਮਜ਼ਾਕ ਕਰਦੇ ਰਹਿੰਦੇ ਆ ਇਹਨਾਂ ਦੇ ਉੱਤੇ ਜੋਕ ਜਿਹੜੇ ਉਹ ਬਹੁਤ ਜਿਹੜੇ ਉਹ ਕਰਦੇ ਆ ਤੇ ਉਹ ਕਹਿੰਦੇ ਜੀ ਉਹਦਾ ਤਾਂ ਬੜਾ ਹੇਟਫੁਲ ਤੇ ਵਾਇਲੈਂਟ ਰੈਟੋਰਿਕ ਆ। ਪਰ ਇਹ ਵੀ ਗੱਲ ਆ ਵੀ ਟਰੰਪ ਉਹਨਾਂ ਨੂੰ ਵੀ ਆਪ ਵੀ ਸੰਜੀਦਗੀ ਦੇ ਨਾਲ ਕਰਨਾ ਚਾਹੀਦਾ। ਹੀ ਹੈਜ਼ ਟੂ ਲੀਡ ਇਟ ਫਰੋਮ ਦਾ ਫਰੰਟ ਵੀ ਉਹ ਆਪ ਵੀ ਲੋਕਾਂ ਦੇ ਪ੍ਰਤੀ ਜਿਹੜਾ ਉਹ ਨਰਮੀ ਦਿਖਾਉਣ ਬੋਲਣ ਲੱਗਿਆ ਤਾਂ ਫਿਰ ਦੂਜੇ ਵੀ ਜਿਹੜੇ ਉਹ ਕਰਨਗੇ। ਆਬਵੀਅਸਲੀ ਪ੍ਰੈਜ਼ੀਡੈਂਟ ਦਾ ਇੱਕ ਅਹੁਦਾ ਐਡਾ ਵੱਡਾ ਆ ਵੀ ਉਹਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਆ ਤਾਂ ਫਿਰ ਉਹ ਵੱਡੀਆਂ ਜਿਹੜੀਆਂ ਹੋ ਕੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੈਗੀਆਂ ਆ। ਟਰੰਪ ਹੁਣਾਂ ਨੇ ਕਿਹਾ ਆ ਵੀ ਆਉਂਦੇ 30 ਦਿਨਾਂ ਦੇ ਵਿੱਚ ਇਹ ਜਿਹੜਾ ਇਵੈਂਟ ਆ ਦੁਬਾਰਾ ਕੀਤਾ ਜਾਊਗਾ ਤੇ ਹੁਣ ਕਹਿੰਦੇ ਵੀ ਜਿਹੜੇ ਸਿਕਿਉਰਿਟੀ ਪਲਾਨਸ ਆ ਟਰੰਪ ਹੁਣਾਂ ਦੇ ਭਵਿੱਖ ਦੇ ਵਿੱਚ ਇਵੈਂਟਸ ਦੇ ਲਈ ਉਹਨੂੰ ਦੁਬਾਰਾ ਜਿਹੜਾ ਉਹ ਰਿਵਿਊ ਕੀਤਾ ਜਾਊਗਾ। ਜਿੱਦਾਂ ਅੱਜ ਕਸ਼ਪ ਪਟੇਲ ਦੱਸ ਰਿਹਾ ਸੀ FBI ਦਾ ਜਿਹੜਾ ਚੀਫ ਆ ਵੀ ਹੁਣ ਸਾਨੂੰ ਪਤਾ ਲੱਗ ਗਿਆ ਵੀ ਗਾਂ ਆਉਂਦੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਕਹਿੰਦੇ ਵੀ ਜਿਹੜਾ ਸਸਪੈਕਟ ਸੀਗਾ ਕੋਲ ਐਲਨ ਇਹ 60 ਫੁੱਟ ਤੇਜ਼ੀ ਦੇ ਨਾਲ ਜਿਹੜੀ ਸਪ੍ਰਿੰਟ ਕਰਕੇ ਜਿਹੜਾ ਉਹ ਭੱਜਿਆ ਸਟੇਅਰ ਕੇਸ ਜਿਹੜੇ ਕੋਰਸਪੋਂਡੈਂਟ ਦੇ ਡਿਨਰ ਬਾਲਰੂਮ ਦੇ ਆ ਉੱਥੇ ਜਿਹੜਾ ਉਸਨੇ ਉਹ ਰੀਚ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਸਕਿੰਟਾਂ 'ਚ 4 ਸਕਿੰਟ ਕਹਿ ਰਹੇ ਸੀਗੇ ਵੀ 3-4 ਸਕਿੰਟਾਂ ਦੇ ਵਿੱਚ ਹੀ ਜਿਹੜੀ ਲਾ ਐਨਫੋਰਸਮੈਂਟ ਆ ਜਿਹੜੀ ਸੀਕ੍ਰੇਟ ਸਰਵਿਸ ਆ ਉਹ ਹਰਕਤ ਦੇ ਵਿੱਚ ਆ ਕੇ ਉਸਨੂੰ ਉਹਨਾਂ ਨੇ ਜਿਹੜਾ ਉਹ ਡੱਕ ਜਿਹੜਾ ਉਹ ਲਿਆ ਸੀਗਾ। ਸੋ ਡਾਇਰੈਕਟ ਪਾਥ ਸੀਗਾ ਪੌੜੀਆਂ ਤੋਂ ਬਾਅਦ ਸਿੱਧਾ ਹੀ ਜਿਹੜਾ ਉਹਨੇ ਬਾਲਰੂਮ ਦੇ ਵਿੱਚ ਐਂਟਰ ਦਾਖਲ ਜਿਹੜਾ ਉਹ ਹੋ ਸਕਦਾ ਸੀਗਾ। ਗੇਟ ਦੇ ਥਰੂ ਜਿਹੜਾ ਉਹ ਵੜਿਆ ਸਿਕਿਉਰਿਟੀ ਵਾਲੇ ਥਾਂ ਦੇ ਉੱਤੇ ਉੱਥੇ ਕਿੰਨੇ ਹੀ ਜਾਣੇ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਤੇ ਉਸ ਤੋਂ ਬਾਅਦ ਥੱਲੇ ਪੌੜੀਆਂ ਸੀ ਤੇ ਪੌੜੀਆਂ ਤੋਂ ਬਾਅਦ ਅੱਗੇ ਬਾਲਰੂਮ ਜਿਹੜਾ ਉਹ ਹੋਣਾ ਸੀਗਾ। ਪਰ ਇਸ ਨੂੰ ਪੌੜੀਆਂ 'ਚ ਜਾਣ ਤੋਂ ਪਹਿਲਾਂ ਹੀ ਜਿਹੜਾ ਉਹ ਢਾਹ ਲਿਆ ਸੀਗਾ। ਇਸ ਨੂੰ ਜਿਹੜਾ ਉਹ ਰੋਕ ਲਿਆ ਜਿਹੜਾ ਹੋ ਗਿਆ ਸੀਗਾ। ਸੋ ਉੱਥੇ ਹੀ ਕਹਿੰਦੇ ਵੀ ਗਰਾਊਂਡ ਦੇ ਉੱਤੇ ਇਸ ਨੂੰ ਜਿਹੜਾ ਉਹ ਪਾ ਦਿੱਤਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਓਵਰਆਲ ਉੱਥੇ ਜਿਹੜੀ ਉਹ ਬਣੀ ਹੈਗੀ ਆ। ਸੋ ਇਹ ਇੰਟਰਨੈਸ਼ਨਲ ਬਾਲਰੂਮ ਜਿਹੜਾ ਉਹ ਹੈਗਾ ਵਾਸ਼ਿੰਗਟਨ ਹਿਲਟਨ ਜਿਹੜਾ ਹੋਟਲ ਆ ਉੱਥੇ ਸਾਰਾ ਇਵੈਂਟ ਜਿਹੜਾ ਉਹ ਵਾਪਰ ਰਿਹਾ ਸੀਗਾ ਜਦ ਇਹ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਇਹ ਇਨਸੀਡੈਂਟ ਵਾਪਰਿਆ ਤੇ ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਜਿਹੜਾ ਆ ਉਹ ਨਹੀਂ ਪਹੁੰਚਿਆ ਹੈਗਾ।
ਜੀ। ਅਗਲੀ ਖਬਰ 'ਤੇ ਚਲੀਏ ਤੇ ਅੱਜ ਯੂਐਸ ਦੀ ਸੁਪਰੀਮ ਕੋਰਟ ਜੋ ਕੰਸੀਡਰ ਕਰ ਰਹੀ ਆ ਵੀ ਜਿਹੜਾ ਜਿਓ ਫੈਂਸ ਵਾਰੰਟਸ ਆ, ਖਾਸ ਕਰਕੇ ਸੈੱਲ ਫੋਨ ਨੂੰ ਲੈ ਕੇ ਇਹ ਵੀ 4th ਅਮੈਂਡਮੈਂਟ ਦੀ ਵਾਇਓਲੇਸ਼ਨ ਤਾਂ ਨਹੀਂ ਹੋ ਰਹੀ ਹੈਗੀ। ਇੱਕ ਪਿੱਛੇ ਜਿਹੇ ਘਟਨਾ ਵਾਪਰੀ ਸੀ ਓਕੈਲੋ ਚੈਟੀ, ਉਹਦਾ ਜਿਹੜਾ ਸੈੱਲ ਫੋਨ ਆ ਉਹਨੇ ਕੀ ਕੀਤਾ ਸੀ ਵੀ 1,95,000 ਇੱਕ ਬੈਂਕ ਤੋਂ ਲੁੱਟ ਕੇ ਉਹ ਰਿਚਮੰਡ ਵਰਜੀਨੀਆ ਵਾਲੇ ਏਰੀਏ 'ਚ ਉੱਥੋਂ ਭੱਜ ਗਿਆ ਤੇ ਜਦੋਂ ਫਿਰ ਉਹਨੇ ਆਪਣਾ ਸੈੱਲ ਫੋਨ ਔਨ ਕੀਤਾ ਤੇ ਉਸ ਟਾਈਮ ਦੇ ਉੱਤੇ ਪੁਲਿਸ ਨੇ ਜਿਹੜਾ ਇੱਕ ਪਾਵਰਫੁਲ ਟੈਕਨੋਲੋਜੀ ਟੂਲ ਹੈਗਾ ਸੋ ਉਹਦੇ ਤਹਿਤ ਉਹਨੂੰ ਜਿਹੜਾ ਪਤਾ ਲਗਾ ਲਈ ਉਹਦੀ ਲੋਕੇਸ਼ਨ ਕਿੱਥੇ ਹੈਗੀ ਆ ਤੇ ਜੀਓ ਫੈਂਸ ਵਾਰੰਟ ਪੁਲਿਸ ਸਰਵਡ ਔਨ ਗੂਗਲ ਫਾਊਂਡ ਦੈਟ ਜਿਹੜਾ ਚੈਟਰੀ ਦਾ ਸੈੱਲ ਫੋਨ ਆ ਉਹ ਹੈਂਡਫੁਲ ਆਫ ਡਿਵਾਈਸਸ ਸੀਗੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਨੇ ਸਰਚ ਕੀਤਾ ਹੈਗਾ ਸੋ ਹੁਣ ਸੁਪਰੀਮ ਕੋਰਟ ਇਹ ਡਿਸੀਜਨ ਦਊਗੀ ਵੀ ਇਹ ਬਿਨਾਂ ਵਾਰੰਟ ਕੀਤੇ ਵੀ ਉਹ ਜਿਹੜਾ ਯੂਜ਼ ਕਰ ਸਕਦੀ ਆ ਪੁਲਿਸ ਜਾਂ ਨਹੀਂ। ਹੁਣ ਦੇਖੋ ਇਨਸੀਡੈਂਟ ਵੀ ਕਿੱਦਾਂ ਦੀ ਜਿਹੜੀ ਵਾਪਰੀ ਹੈਗੀ ਆ ਕਿਉਂਕਿ ਉਹ ਤੋਂ ਬਾਅਦ ਫਿਰ ਜਿਹੜਾ ਚੈਟਰੀ ਆ ਉਹਨੂੰ ਅਪੀਲ ਕੀਤਾ ਉਹਦਾ ਇਸ ਕੇਸ ਦੇ ਅਗੇਂਸਟ ਵੀ ਇਹ ਤਾਂ ਜਿਹੜੀ ਮੇਰੀ ਪ੍ਰਾਈਵੇਸੀ ਆ ਉਹਨੂੰ ਜਿਹੜਾ ਵਾਇਲੇਟ ਕੀਤਾ ਹੈਗਾ ਆ। ਸੋ ਇਸ ਕੇਸ ਦੇ ਉੱਤੇ ਜਿਹੜੇ ਆ ਸੁਪਰੀਮ ਕੋਰਟ ਹੁਣ ਕੋਈ ਨਾ ਕੋਈ ਡਿਸੀਜਨ ਦਊਗੀ ਤੇ ਕਹਿੰਦੇ ਵੀ ਜੀਓ ਫੈਂਸ ਵਾਰੰਟ ਕਰਕੇ ਇਹਦਾ ਨਾਂ ਜਿਹੜਾ ਦੱਸਿਆ ਜਾ ਰਿਹਾ ਆ ਤੇ ਕਹਿੰਦੇ ਵੀ ਕੱਲਾ ਉਹਨੀ ਸਸਪੈਕਟ ਨੂੰ ਫੜਿਆ ਨਹੀਂ ਉਹਦੀ ਲੋਕੇਸ਼ਨ ਵੀ ਜਿੱਥੇ ਕ੍ਰਾਈਮ ਹੋਇਆ ਸਾਰਾ ਕੁਝ ਜਿਹੜਾ ਆ ਉਹ ਤੋਂ ਫਾਈਂਡ ਆਊਟ ਕੀਤਾ। ਜੀ। ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਉਹਨਾਂ ਨੇ ਜਿਹੜਾ ਰੀਡਿਸਟ੍ਰਿਕਟਿੰਗ ਦਾ ਆਈਡੀਆ ਆ ਉਹ ਫਲੋਟ ਕੀਤਾ ਆ। ਹੁਣ ਆਪਾਂ ਦੇਖਿਆ ਬੀਤੇ ਦਿਨਾਂ 'ਚ ਵਰਜੀਨੀਆ 'ਚ ਹੋ ਕੇ ਹਟਿਆ, ਟੈਕਸਸ ਤੋਂ ਸ਼ੁਰੂ ਹੋਈ ਹੈ ਸਾਰੀ ਕਹਾਣੀ, ਫਿਰ ਕੈਲੀਫੋਰਨੀਆ ਨੇ ਕੀਤਾ, ਫਿਰ ਹੋਰ ਸੂਬਿਆਂ ਨੇ ਕੀਤਾ ਤੇ ਫਿਰ ਹੁਣ ਲੇਟਲੀ ਆਪਾਂ ਵਰਜੀਨੀਆ ਦੇ ਵਿੱਚ ਦੇਖਿਆ ਤੇ ਹੁਣ ਗਵਰਨਰ ਜਿਹੜੇ ਡਿਸੈਂਟਸ ਹੈਗੇ ਆ ਵੀ ਰਿਪਬਲਿਕਨਸ ਨੂੰ ਓਵਰਆਲ ਰੀਗੇਨ ਲੀਡ ਕਰ ਸਕਣ, ਲੀਡ ਆਪਣੀ ਬਰਕਰਾਰ ਰੱਖ ਸਕਣ ਤੇ ਉਸ ਨੂੰ ਹੋਰ ਵਧਾ ਸਕਣ। ਇਸ ਲਈ ਕਹਿੰਦੇ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਫਲੋਰੀਡਾ ਵੀ ਕੁੱਦ ਗਿਆ ਹੈਗਾ ਆ। ਇਹਨਾਂ ਦੇ ਪਲਾਨ ਦੇ ਨਾਲ ਜਿਹੜੇ ਰਿਪਬਲਿਕਨਸ ਆ 4 ਹੋਰ ਸੀਟਾਂ ਜਿਹੜੀਆਂ ਆ ਉਹ ਹਾਸਲ ਕਰ ਸਕਣਗੇ ਤਾਂ ਜੋ ਜਿਹੜੀ ਹਾਊਸ ਦੀ ਉਹਨਾਂ ਦੀ ਮੈਜੋਰਟੀ ਆ, ਜਿਹੜੀ ਥਿਨ ਮੈਜੋਰਟੀ ਆ, ਉਸ ਨੂੰ ਉੱਥੇ ਬਰਕਰਾਰ ਰੱਖ ਸਕਣ। ਸੋ ਫਾਰ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਰਿਪਬਲਿਕਨ ਪਾਰਟੀ ਦੇ ਦੁਆਰਾ ਉਹਨਾਂ ਦੇ ਗਵਰਨਰਸ ਦੇ ਦੁਆਰਾ ਵੱਖ-ਵੱਖ ਸੂਬਿਆਂ 'ਚ ਮੁੜ ਹਲਕਾਬੰਦੀ ਜਿਹੜੀ ਉਹ ਕਰਵਾਈ ਗਈ ਹੈ ਜਿਸ ਦੇ ਨਾਲ 10 ਸੀਟਾਂ ਜਿਹੜੀਆਂ ਇਹਨਾਂ ਨੇ ਗੇਨ ਕੀਤੀਆਂ ਆ। ਇਸ ਦੇ ਬਦਲੇ 'ਚ ਇਸ ਦੇ ਜਵਾਬ ਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਹਲਕਾਬੰਦੀਆਂ ਜਿਹੜੀਆਂ ਕੀਤੀਆਂ ਉਹਨਾਂ ਨੇ ਵੀ ਇੱਥੋਂ ਤੱਕ ਹੀ 9 ਤੱਕ ਜਿਹੜੀਆਂ ਆਪਣੀਆਂ ਸੀਟਾਂ ਜਿਹੜੀਆਂ ਉਹ ਗੇਨ ਕਰਾ ਲਈਆਂ ਤੇ ਹੁਣ ਜੇ ਫਲੋਰੀਡਾ ਦੀਆਂ 4 ਹੋ ਜਾਂਦੀਆਂ ਤਾਂ ਫਿਰ ਇਹ 13 ਦੇ ਉੱਤੇ ਜਿਹੜੇ ਇਹ ਪਹੁੰਚ ਜਾਣਗੇ ਤੇ ਉਹਨਾਂ ਦੀਆਂ 9-10 ਜਿਹੜੀਆਂ ਉਹ ਹੋਣਗੀਆਂ। ਸੋ ਮੈਜੋਰਟੀ ਦੇ ਵਿੱਚ 3-4 ਦਾ ਜਿਹੜਾ ਉਹ ਫਰਕ ਪੈ ਸਕਦਾ ਪਰ ਕਿਉਂਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਮਸਲੇ ਹੋਰ ਬਹੁਤ ਜ਼ਿਆਦਾ ਆ। ਇਰਾਨ ਦੀ ਵਾਰ, ਇਜ਼ਰਾਈਲ ਦਾ ਇਨਫਲੂਐਂਸ, ਅਪਰੂਵਲ ਰੇਟਿੰਗ, ਇਨਕਮ ਜਿਹੜੀ ਹੁੰਦੀ ਆ ਐਂਟੀ ਇਨਕੰਬੈਂਸੀ ਜਿਸ ਨੂੰ ਆਖਿਆ ਜਾਂਦਾ ਆ ਵੀ ਉਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਸੀਟਾਂ ਫਲਿੱਪ ਵੀ ਹੋਣਗੀਆਂ, ਕੀ ਕੁਛ ਡੈਮੋਕ੍ਰੇਟ ਤੋਂ ਰਿਪਬਲਿਕਨ ਹੋਣਗੀਆਂ ਜਾਂ ਰਿਪਬਲਿਕਨ ਤੋਂ ਡੈਮੋਕ੍ਰੇਟ ਹੋਣਗੀਆਂ, ਉਹਦੇ ਉੱਤੇ ਵੀ ਖਾਸਾ ਜਿਹੜਾ ਉਹ ਜ਼ੋਰ ਲੱਗਣ ਵਾਲਾ। ਖਾਸ ਕਰਕੇ ਜਿਹੜੀਆਂ ਸਵਿੰਗ ਜਿਹੜੀਆਂ ਸੀਟਸ ਆ, ਸਵਿੰਗ ਸਟੇਟਸ ਆ ਉਹਨਾਂ ਦੇ ਵਿੱਚ ਖਾਸਾ ਦੋਨੋਂ ਪਾਰਟੀਆਂ ਜਿਹੜੀਆਂ ਆਪੋ ਆਪਣੇ ਦਮ ਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੀਆਂ। ਪਰ ਫਲੋਰੀਡਾ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਕੁੱਦ ਗਿਆ ਆ ਤੇ ਪਹਿਲਾਂ ਚਰਚਾ ਚੱਲ ਹੀ ਰਹੀ ਸੀਗੀ ਪਰ ਹੁਣ ਵਰਜੀਨੀਆ ਦੇ ਵਿੱਚ ਵੋਟਰਸ ਨੇ ਅਪਰੂਵ ਕਰਨ ਤੋਂ ਬਾਅਦ 'ਚ ਆਲਦੋ ਵਰਜੀਨੀਆ ਦੇ ਉਸ ਫੈਸਲੇ ਦੇ ਉੱਤੇ ਇੱਕ ਅਦਾਲਤ ਨੇ ਰੋਕ ਜਿਹੜੀ ਉਹ ਲਾਈ ਹੋਈ ਆ ਪਰ ਸੁਪਰੀਮ ਕੋਰਟ ਦੇ ਵਿੱਚ ਟੈਕਸਸ ਵਾਲਾ ਵੀ ਜੈਰੀਮੈਂਡਰਿੰਗ ਵਾਲਾ ਕੇਸ ਜਿੱਤਿਆ ਸੀਗਾ, ਉਹਨਾਂ ਦੇ ਹੱਕ 'ਚ ਗਿਆ ਸੀ ਜੈਰੀਮੈਂਡਰਿੰਗ ਦੇ। ਕੈਲੀਫੋਰਨੀਆ ਵਾਲਾ ਵੀ ਉਹਦੇ ਹੱਕ 'ਚ ਗਿਆ ਸੀਗਾ। ਸੋ ਕਿਆਸ ਦਾ ਹੀ ਇਹੀ ਆ ਵੀ ਵਰਜੀਨੀਆ ਵਾਲਾ ਵੀ ਉਸੇ ਪਾਸੇ ਨੂੰ ਹੀ ਜਿਹੜਾ ਉਲਰੇਗਾ। ਸੋ ਨਵੀਂ ਹਲਕੇਬੰਦੀ ਜਿਹੜੀ ਉਹ ਹੋਊਗੀ ਪਰ ਫਲੋਰੀਡਾ ਦੇ ਵਿੱਚ ਜਿਹੜੀ ਨਵੀਂ ਹਲਕੇਬੰਦੀ ਦੇ ਨਾਲ 4 ਸੀਟਾਂ ਜਿਹੜੇ ਆ ਉਹ GOP ਵਾਲੇ ਗੇਨ ਕਰ ਸਕਦੇ ਆ ਡਿਸੈਂਟਸ ਦੇ ਪਲਾਨ ਤੋਂ ਬਾਅਦ 'ਚ। ਅਗਲੀ ਖਬਰ ਵਿੱਚ ਚਲੀਏ ਇੰਗਲੈਂਡ ਦਾ ਕਿੰਗ ਜਿਹੜਾ ਚਾਰਲਸ ਆ ਤੇ ਕੁਈਨ ਕੈਮਲਾ ਉਹ ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਮੀਟਿੰਗ ਹੋਊਗੀ। ਕਿੰਗ ਚਾਰਲਸ 3 ਤੇ ਕੁਈਨ ਕੈਮਲਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਫਸਟ ਲੇਡੀ ਮਲਾਨੀਆ ਟਰੰਪ ਉਹਨਾਂ ਦੇ ਨਾਲ ਵਾਈਟ ਹਾਊਸ ਦੇ ਵਿੱਚ ਮਿਲਣਗੇ ਤੇ ਗਾਰਡਨ ਜੋ ਪਾਰਟੀ 2 ਨਾਈਟ ਹੋਊਗੀ ਤੇ ਉਹਦੇ ਸੰਬੰਧ 'ਚ ਕਹਿੰਦੇ ਵੀ ਹੋ ਸਕਦਾ ਹੁਣ ਜਿਹੜੇ ਕਿੰਗ ਚਾਰਲਸ ਜੋ ਇੰਗਲੈਂਡ ਦੇ ਨਾਲ ਅਮਰੀਕਾ ਦੇ
ਜਿਹੜੇ ਰਿਲੇਸ਼ਨ ਆ ਜਾਂ ਕੈਨੇਡਾ ਦੇ ਨਾਲ ਤੇ ਉਹਨਾਂ ਦੇ ਉੱਤੇ ਥੋੜ੍ਹੀ ਇੰਪਰੂਵਮੈਂਟ ਹੋਵੇ। ਤੇ ਉਹ ਤੋਂ ਪਹਿਲਾਂ ਜਿਹੜੀ ਉਹ ਆ ਰਹੇ ਆ 250ਵੀਂ ਜਿਹੜੀ ਐਨਵਰਸਰੀ ਆ ਅਮਰੀਕਾ ਦੀ ਇੰਡੀਪੈਂਡੈਂਸ ਦੀ ਇੰਗਲੈਂਡ ਤੋਂ, ਉਹਦੇ ਸੰਬੰਧ ਦੇ ਵਿੱਚ। ਤੇ ਕਿਉਂਕਿ ਦੋਨਾਂ ਮੁਲਕਾਂ ਦੇ ਰਿਲੇਸ਼ਨ ਹੁਣ ਤੱਕ ਬਹੁਤ ਵਧੀਆ ਰਹੇ ਆਪਸ ਦੇ ਵਿੱਚ, ਤੇ ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੇਰੀ ਬਹੁਤ ਵਧੀਆ ਰਿਲੇਸ਼ਨ ਆ ਕਿੰਗ ਚਾਰਲਸ ਉਹਨਾਂ ਦੇ ਨਾਲ, ਤੇ ਉਹਨਾਂ ਦੀ ਸੈਕੰਡ ਸਟੇਟ ਵਿਜ਼ਿਟ ਹੋਊਗੀ ਤੇ ਉਹਦਾ ਪੂਰਾ ਜਿਹੜਾ ਰਾਇਲ ਵੈਲਕਮ ਆ ਉਹ ਕੀਤਾ ਜਾਊਗਾ। ਸੋ ਜਦੋਂ ਉਹਨਾਂ ਨੇ ਜੁਆਇੰਟ ਬੇਸ ਐਂਡਰਿਊ ਤੇ ਪਹੁੰਚਣਾ ਆ ਤੇ ਉੱਥੇ ਪ੍ਰੈਜ਼ੀਡੈਂਟ ਟਰੰਪ ਤੇ ਫਸਟ ਲੇਡੀ ਜੋ ਹੈਗੀ ਆ ਮਿਲਾਨੀਆ ਟਰੰਪ, ਉਹ ਉਹਨਾਂ ਨੂੰ ਲੈਣ ਜਾਣਗੇ। ਸੋ ਬ੍ਰਿਟਿਸ਼ ਐਂਬੈਸਡਰ ਦਾ ਜਿਹੜਾ ਰੈਜ਼ੀਡੈਂਸ ਆ ਇੱਕ ਕਿੰਗ ਜਾਰਜ 6ਵੇਂ ਦਾ 1939 ਦਾ, ਉੱਥੇ ਵੀ ਉਹ ਜਾਣਗੇ, ਜਿੱਥੇ ਇੱਕ ਗਾਰਡਨ ਪਾਰਟੀ ਜੋ ਆ ਉਹ ਰੱਖੀ ਗਈ ਹੈਗੀ ਆ। ਸੋ ਜੁਆਇੰਟ ਬੇਸ ਐਂਡਰਿਊ ਦੇ ਉੱਤੇ ਉਹਨਾਂ ਨੇ ਅੱਜ ਜਿਹੜਾ ਆ ਉਤਰਨਾ ਹੈਗਾ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ
408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी ट्रैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408-272-5200 यानी 4082725200 ते दूजा नंबर 408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲ अमेरिका। हरजोत सिंह जी जी ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਇਰਾਨ ਵਾਰ ਨੂੰ ਲੈ ਕੇ ਇਰਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਉਹ ਵੱਖ-ਵੱਖ ਮੁਲਕਾਂ ਦੇ ਦੌਰੇ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਪਹਿਲਾਂ ਪਾਕਿਸਤਾਨ ਨੂੰ ਗਿਆ ਸੀ ਤੇ ਹੁਣ ਉਸ ਨੇ ਰਸ਼ੀਅਨ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਸ ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਤੇ ਉਹਨਾਂ ਦਾ ਫੋਰਨ ਮਿਨਿਸਟਰ ਲੈਵਰੋਵ ਦੇ ਨਾਲ ਸੇਂਟ ਪੀਟਰਸਬਰਗ ਦੇ ਵਿੱਚ ਅਬਾਸ ਅਰਗਾਚੀ ਜਿਹੜਾ ਉਹ ਮਿਲਿਆ ਹੈਗਾ ਆ। ਮੀਟਿੰਗ ਤੋਂ ਪਹਿਲਾਂ ਅਰਗਾਚੀ ਨੇ ਰਿਪੋਰਟਰਸ ਨਾਲ ਗੱਲ ਕਰਦੇ ਕਿਹਾ ਸੀਗਾ ਵੀ US ਜਿਹੜਾ ਕਿ ਦੁਨੀਆ ਦੀ ਸਭ ਤੋਂ ਵੱਡੀ ਗ੍ਰੇਟੈਸਟ ਸੁਪਰ ਪਾਵਰ ਆ, ਉਹਦਾ ਵਾਰ ਗੋਲ ਕੋਈ ਵੀ ਅਚੀਵ ਨਹੀਂ ਹੋਇਆ। ਉਸ ਨੂੰ ਪੂਰਾ ਨਾ ਕਰਨ ਕਰਕੇ ਇਸ ਲਈ ਉਹ ਬਾਰ-ਬਾਰ ਨੈਗੋਸ਼ੀਏਸ਼ਨਸ ਦੀ ਮੰਗ ਜਿਹੜੀ ਉਹ ਕਰ ਰਿਹਾ ਆ। ਉਧਰ ਜਰਮਨੀ ਦੇ ਜਿਹੜੇ ਚਾਂਸਲਰ ਮਰਜ਼ ਆ ਉਹਨਾਂ ਨੇ ਕਿਹਾ ਵੀ US ਦੇ ਕੋਲ ਕੋਈ ਸਟ੍ਰੈਟਜੀ ਨਹੀਂ ਹੈਗੀ ਇਰਾਨ ਵਾਰ ਨੂੰ ਜਿਹੜਾ ਉਹ ਲੈ ਕੇ। ਫਰਾਂਸ ਦੇ ਜਿਹੜੇ ਫੋਰਨ ਮਿਨਿਸਟਰ ਆ ਬੈਰਟ, ਉਹਨਾਂ ਨੇ UN ਸਿਕਿਉਰਿਟੀ ਕਾਉਂਸਲ ਮੀਟਿੰਗ ਜਿਹੜੀ ਮੈਰੀਟਾਈਮ ਸਿਕਿਉਰਿਟੀ ਦੇ ਉੱਤੇ ਹੋਈ ਆ, ਉਹਨਾਂ ਨੇ ਕਿਹਾ ਵੀ ਵੱਡੇ ਕੰਸੈਸ਼ਨਸ ਚਾਹੀਦੇ ਆ ਇਰਾਨ ਦੇ ਕੋਲੋਂ।
ਉਧਰ ਮਾਰਕੋ ਰੂਬੀਓ ਫੌਕਸ ਨਿਊਜ਼ ਦੇ ਉੱਤੇ ਗੱਲਬਾਤ ਕਰ ਰਹੇ ਸੀ, ਕਹਿੰਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਅੰਤਰਰਾਸ਼ਟਰੀ ਵਾਟਰਵੇਜ਼ ਆ ਉਹਨਾਂ ਨੂੰ ਹੌਸਟੇਜ ਜਿੱਦਾਂ ਇਰਾਨ ਨੇ ਬਣਾਇਆ ਆ ਉਸ ਨੂੰ ਜਿਹੜਾ ਟੋਲਰੇਟ ਨਹੀਂ ਕੀਤਾ ਜਾਊਗਾ, ਉਹਨੂੰ ਨਹੀਂ ਮੰਨਿਆ ਜਾਊਗਾ। ਇਰਾਨ ਦਾ ਜਿਹੜਾ ਲਗਾਤਾਰ ਦਾਅਵਾ ਆ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਵੀ ਉਹ ਓਪਨ ਹੈਗਾ ਆ, ਤੇ ਕਹਿੰਦੇ ਵੀ if what they mean by opening the strait is yes, the straits are open as long as you coordinate with Iran, get our permission or we will blow you up, you pay us, that's not opening the straits। ਵੀ ਇਰਾਨ ਵਾਲੇ ਕਹਿੰਦੇ ਵੀ ਜੇ ਤੁਸੀਂ ਸਾਡੇ ਤੋਂ ਪੁੱਛ ਕੇ ਸਾਨੂੰ ਪੇ ਕਰੋਗੇ, ਸਾਡੇ ਨਾਲ ਕੋਆਰਡੀਨੇਟ ਕਰਕੇ ਚੱਲੋਗੇ ਤਾਂ ਹੀ ਓਪਨ ਆ, ਤੇ ਕਹਿੰਦੇ ਵੀ ਉਹ ਗੱਲ ਜਿਹੜੀ ਉਹ ਨਹੀਂ ਚੱਲੇਗੀ। ਉਹਦੇ ਵਿੱਚ ਆਪਾਂ ਦੇਖਿਆ ਵੀ ਅਮਰੀਕਾ ਵਾਲਿਆਂ ਨੇ ਵੀ ਨੇਵਲ ਬਲੌਕੇਡ ਇਰਾਨ ਦੇ ਪੋਰਟਸ ਦਾ ਜਿਹੜਾ ਉਹ ਲਾਇਆ ਹੈਗਾ ਆ। ਸੋ ਬੀਤੇ ਵੀਕਐਂਡ ਤੋਂ ਪਹਿਲਾਂ ਜਿਹੜੇ ਸ਼ੁੱਕਰਵਾਰ ਨੂੰ ਟਰੰਪ ਹੋਣਾ ਨੇ ਨੇਵੀ ਨੂੰ ਆਖ ਦਿੱਤਾ ਸੀ, USD ਨੂੰ, ਵੀ ਇਰਾਨ ਦੀ ਕੋਈ ਵੀ ਤੁਹਾਨੂੰ ਬੋਟ ਮਿਲਦੀ ਆ ਉਹਨੂੰ ਸ਼ੂਟ ਐਂਡ ਕਿਲ ਤੁਸੀਂ ਜਿਹੜਾ ਉਹ ਕਰ ਸਕਦੇ ਹੈਗੇ ਆ। ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ, ਇਸ ਲੜਾਈ ਤੋਂ ਬਾਅਦ ਦੇ ਵਿੱਚ ਸਟ੍ਰੇਟ ਆਫ ਹਾਰਮੁਜ਼ ਇਨਫੈਕਟ ਇਰਾਨ ਦੇ ਕੋਲ ਪੱਕਿਆਂ ਚਲਾ ਗਿਆ ਆ। ਇਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਆ ਉਹ ਚਰਚਾ ਨਾਲ ਦੇ ਨਾਲ ਚੱਲ ਰਹੀ ਆ, ਕਿਉਂਕਿ ਹੁਣ ਯੂਰਪ ਵਾਲੇ ਤਾਂ ਉਹਨਾਂ ਦੇ ਲਈ ਤੇਲ ਦੀ ਸਪਲਾਈ ਦੀ ਬਹੁਤ ਵੱਡੀ ਜਿਹੜੀ ਉਹ ਸਮੱਸਿਆ ਆਈ ਪਈ ਆ। ਉਧਰ ਪਾਕਿਸਤਾਨ ਜੋ ਕਿ ਵਿਚੋਲਗਰੀ ਦੀ ਭੂਮਿਕਾ ਨਿਭਾਉਣ ਦੇ ਵਿੱਚ ਉਸਨੂੰ ਕਈ ਬਿਲੀਅਨਸ ਆਫ ਡਾਲਰ ਲਗਾਤਾਰ ਮਿਲ ਰਹੇ ਸੀ। UAE ਵਾਲਿਆਂ ਨੇ ਉਤੋਂ ਕੁਝ ਜਿਹੜੀ ਰਾਸ਼ੀ ਆ ਵਾਪਸ ਮੰਗ ਲਈ ਆ। ਉਹ ਕਹਿੰਦੇ ਵੀ ਤੁਸੀਂ ਸਖਤ ਸਟੈਂਡ ਨਹੀਂ ਲੈ ਰਹੇ, ਤੁਸੀਂ ਇਹ ਸਮਝੌਤਾ ਕਰਾਉਣ ਦੇ ਵਿੱਚ ਨਾਕਾਮਯਾਬ ਹੋ ਰਹੇ ਆ ਤੇ ਸਾਨੂੰ ਰਾਸ਼ੀ ਜਿਹੜੀ ਉਹ ਵਾਪਸ ਕਰੋ। ਪਰ ਸਾਊਦੀ ਅਰੇਬੀਆ ਵਾਲੇ ਉਹਨਾਂ ਨੂੰ ਮਨੀ ਜਿਹੜੀ ਉਹ ਦੇਈ ਜਾ ਰਹੇ ਆ। ਅਬੂ ਧਾਬੀ ਦੇ ਉੱਤੇ ਹਰਜੋਤ ਸਿੰਘ ਜੀ UAE ਦੇ ਵਿੱਚ ਜਿਹੜਾ ਆ 2700 ਜਿਹੜੇ ਡਰੋਨ ਮਿਜ਼ਾਈਲਸ ਦੇ ਨਾਲ ਇਰਾਨ ਨੇ ਹੁਣ ਤੱਕ ਹਮਲਾ ਜਿਹੜਾ ਉਹ ਕਰ ਦਿੱਤਾ ਆ, ਤੇ ਇਸ ਲਈ ਕਹਿੰਦੇ ਆ ਵੀ ਪਾਕਿਸਤਾਨ ਨੂੰ ਹੁਣ ਉਹ ਦਵਾਲਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇੱਕ ਪਾਸੇ ਤੁਸੀਂ ਪੈਸੇ ਵੀ ਲੈ ਰਹੇ ਆ ਤੇ ਕੰਮ ਵੀ ਜਿਹੜਾ ਤੁਹਾਡੇ ਕੋਲੋਂ ਨਹੀਂ ਹੋ ਰਿਹਾ। ਸੋ ਦੂਜੇ ਗੇੜ ਦੀ ਜਿਹੜੀ ਗੱਲਬਾਤ ਹਰਜੋਤ ਸਿੰਘ ਜੀ ਹੋਣੀ ਸੀ, ਜਦੋਂ ਇਰਾਨ ਦਾ ਫੋਰਨ ਮਿਨਿਸਟਰ ਉੱਥੇ ਪਹੁੰਚਿਆ ਸੀ, ਇਧਰੋਂ ਜਹਾਜ਼ ਤੇ ਬਹਾਉਣ ਲੱਗੇ ਸੀਗੇ, ਪਰ ਇਹਦੇ ਜਹਾਜ਼ ਤੇ ਬਹਿਣ ਤੋਂ ਪਹਿਲਾਂ ਹੀ ਟਰੰਪ ਹੋਣਾ ਨੇ ਰੋਕ ਦਿੱਤਾ ਸੀਗਾ ਵੀ ਵਿਟਕੌਫ ਨੂੰ ਤੇ ਕੁਸ਼ਨਰ ਨੂੰ ਵੀ ਆਜੋ, ਮੁੰਡਿਓ ਵਾਪਸ ਆਜੋ, ਹਾਲ ਦੀ ਘੜੀ ਆਪਾਂ ਕੋਈ ਗੱਲਬਾਤ ਉਹਨਾਂ ਦੇ ਨਾਲ ਨਹੀਂ ਕਰਨੀ ਹੈਗੀ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣ ਰਹੀ ਆ। ਇਰਾਨ ਵਾਲੇ ਕੋਈ ਨਾ ਕੋਈ ਆਫਰ ਜਿਹੜਾ ਅਮਰੀਕਾ ਨੂੰ ਦੇਣ ਦੀ ਜਿਹੜੀ ਉਹ ਗੱਲ ਕਹਿ ਰਹੇ ਆ। ਸੋ ਉਸ ਆਫਰ ਦੇ ਵਿੱਚ ਕੀ ਹੋਊਗਾ, ਕਿਵੇਂ ਜਿਹੜੀ ਉਹ ਗੱਲਬਾਤ ਅੱਗੇ ਨੂੰ ਜਿਹੜੀ ਉਹ ਵੱਧ ਸਕਦੀ ਆ, ਇਹ ਦੇਖਣ ਵਾਲੀ ਗੱਲ ਆ। ਪਰ ਸਟ੍ਰੇਟ ਆਫ ਹਾਰਮੁਜ਼ ਅਜੇ ਵੀ ਉਸੇ ਤਰੀਕੇ ਦੇ ਨਾਲ ਰੁਕਿਆ ਹੀ ਕੰਮਕਾਰ ਜਿਹੜਾ ਉਹ ਪਿਆ ਹੈਗਾ ਆ। ਇਰਾਨ ਕੋਸ਼ਿਸ਼ ਕਰ ਰਿਹਾ ਆ ਵੀ ਸਟ੍ਰੇਟ ਆਫ ਹਾਰਮੁਜ਼ ਤੇ ਜਿਹੜੀਆਂ ਨਿਊਕਲੀਅਰ ਜਿਹੜੀ ਉਹਦੀ ਨੈਗੋਸ਼ੀਏਸ਼ਨਸ ਆ, ਗੱਲਬਾਤ ਆ, ਉਹਨਾਂ ਦੋਨਾਂ ਨੂੰ ਵੱਖਰੇ ਪੱਧਰ ਦੇ ਉੱਤੇ ਕਰਕੇ ਜਿਹੜਾ ਉਹ ਚਲਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰੇ। ਸੋ ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਕਹਿੰਦੇ ਵੀ ਉਹ ਗੱਲਬਾਤ ਕਰੂਗਾ ਇਰਾਨੀਅਨ ਅਧਿਕਾਰੀਆਂ ਦੇ ਨਾਲ ਵੀ ਸਟ੍ਰੇਟ ਆਫ ਹਾਰਮੁਜ਼ ਨੂੰ ਖੋਲਿਆ ਜਾਵੇ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਯੂਰਪ ਵਾਲੇ ਇਸ ਟਾਈਮ ਇਰਾਨ ਦੇ ਨਾਲ ਗੱਲਬਾਤ ਕਰਨ ਨੂੰ ਰਾਜੀ ਹੈਗੇ ਆ, ਪਰ ਅਮਰੀਕਾ ਦੇ ਨਾਲ ਅਜੇ ਉਹਨਾਂ ਦੀ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੱਲ ਰਹੀ ਹੈਗੀ ਇਰਾਨ ਦੀ, ਜਿਸ ਕਰਕੇ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਜਿਹੜੇ ਉਹ ਬੰਦ ਹੋਣ ਦੇ ਜਿਹੜੇ ਬੱਦਲ ਆ ਉਹ ਲਗਾਤਾਰ ਮੰਡਰਾ ਰਹੇ ਹੈਗੇ ਆ। ਜਰਮਨ ਦੇ ਜਿਹੜੇ ਚਾਂਸਲਰ ਹੈਗੇ ਆ ਫ੍ਰੀਡਰਿਚ ਮਰਜ਼, ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਕੋਲ ਤਾਂ ਕੋਈ ਸਟ੍ਰੈਟਜੀ ਨਹੀਂ ਹੈਗੀ ਇਸ ਟਾਈਮ ਤੇ ਇਰਾਨ ਦੇ ਨਾਲ ਕਿੱਦਾਂ ਜਿਹੜਾ ਆ ਡੀਲ ਕਰਨਾ ਹੈਗਾ। ਕਹਿੰਦੇ ਭਈ ਪੂਰਾ ਜਿਹੜਾ ਅਮਰੀਕਾ ਆ ਉਹਨੂੰ ਹਿਊਮਿਲੀਏਟ ਕੀਤਾ ਜਾ ਰਿਹਾ ਇਰਾਨੀਅਨ ਲੀਡਰਸ਼ਿਪ ਵੱਲੋਂ, ਤੇ ਕਹਿੰਦੇ ਵੀ ਮੈਨੂੰ ਲੱਗ ਨਹੀਂ ਰਿਹਾ ਵੀ ਸਟ੍ਰੈਟਜੀ ਜਿਹੜੀ ਆ ਕਿੱਦਾਂ ਅਮਰੀਕਾ ਵਾਲੇ ਉੱਥੋਂ ਬਾਹਰ ਨਿਕਲ ਸਕਦੇ ਆ। ਤੇ ਕਹਿੰਦੇ ਵੀ ਇਰਾਨੀਅਨ ਜਿਹੜੇ ਆ ਬੜੇ ਸਕਿੱਲਫੁਲੀ ਜਿਹੜੇ ਆ ਉਹ ਨੈਗੋਸ਼ੀਏਟ ਕਰ ਰਹੇ ਆ ਤੇ ਬਹੁਤ ਜ਼ਿਆਦਾ ਜਿਹੜੀ ਉਹ ਚਲਾਕੀ ਦੇ ਨਾਲ ਵਰਤਾਵ ਕਰ ਰਹੇ ਹੈਗੇ ਆ। ਦੂਜੇ ਪਾਸੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਹਾਈ ਲੈਵਲ ਮੀਟਿੰਗ ਜਿਹੜੀ ਆ ਉਹ ਆਪਣੀ ਸੀਨੀਅਰ ਸਿਕਿਉਰਿਟੀ ਆਫੀਸ਼ੀਅਲਸ ਦੇ ਨਾਲ ਕਰਨ ਜਾ ਰਹੇ ਹੈਗੇ ਆ। ਇਹ US ਦਾ ਜਿਹੜਾ ਮੀਡੀਆ ਆ ਉਹ ਦੱਸ ਰਿਹਾ ਹੈਗਾ। ਸੋ US ਦੇ ਪ੍ਰੈਜ਼ੀਡੈਂਟ ਆਪਣੇ ਜਿਹੜੇ ਟੌਪ ਦੇ ਸਿਕਿਉਰਿਟੀ ਐਡਵਾਈਜ਼ਰਸ ਆ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਨਗੇ ਵੀ ਕਿਸ ਤਰ੍ਹਾਂ ਦੀ ਜਿਹੜੀ ਨੈਗੋਸ਼ੀਏਸ਼ਨ ਆ ਉਹ ਚੱਲ ਰਹੀ ਹੈਗੀ ਆ। ਬਰਾਕ ਰਵੀਦ ਇੱਕ ਗਲੋਬਲ ਅਫੇਅਰ ਕਰਸਪੋਂਡੈਂਟ ਹੈਗੇ US ਮੀਡੀਆ ਆਊਟਲੈਟ ਐਕਸੀਅਸ ਦੇ, ਉਹਨਾਂ ਨੇ ਕਿਹਾ ਵੀ ਜੋ ਨੈਸ਼ਨਲ ਸਿਕਿਉਰਿਟੀ ਤੇ ਫੋਰਨ ਪਾਲਿਸੀ ਟੀਮ ਆ ਉਹਨਾਂ ਦੇ ਨਾਲ ਇਹ ਸਾਰਾ ਜਿਹੜਾ ਡਿਸਕਸ ਕੀਤਾ ਜਾਊਗਾ ਕਿ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹਿਆ ਜਾਵੇ ਜਾਂ ਨਾ, ਜਾਂ ਜਿਹੜਾ US ਨੇ ਬਲੌਕੇਡ ਕੀਤਾ ਹੋਇਆ ਆ ਉਸ ਨੂੰ ਉੱਥੋਂ ਬੰਦ ਕੀਤਾ ਜਾਵੇ ਜਾਂ ਨਾ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ
ਜੋ ਆ ਉਹਨਾਂ ਨੇ ਇਹ ਕਿਹਾ ਵੀ ਉਹ ਆਪਣੇ ਨਿਊਕਲੀਅਰ ਨੂੰ ਲੈ ਕੇ ਕਿਸੇ ਤਰ੍ਹਾਂ ਵੀ ਪਿੱਛੇ ਹਟਣਾ ਨਹੀਂ ਚਾਹੁੰਦੇ ਹੈਗੇ। ਸੋ ਉਹਨਾਂ ਨੇ ਕਿਹਾ ਵੀ ਜੋ ਅਮਰੀਕਾ ਵਾਲੇ ਆ ਇਹ ਨਹੀਂ ਸੀਰੀਅਸ ਹੈਗੇ ਗੱਲਬਾਤ ਦੇ ਵਿੱਚ, ਤੇ ਹੁਣ ਮਿਡਲ ਈਸਟ ਵਾਲੇ ਜਿਹੜੇ ਯੂਰਪੀਅਨ ਕੰਟਰੀਜ਼ ਆ ਉਹ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਗੱਲਬਾਤ ਕੀਤੀ ਜਾਵੇ, ਕਿਉਂਕਿ ਇਹਦਾ ਅਸਰ ਜਿਹੜਾ ਆ ਬਹੁਤ ਜ਼ਿਆਦਾ ਪੈ ਰਿਹਾ। ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੂੰ ਗੈਸ ਨਹੀਂ ਮਿਲ ਰਹੀ ਹੈਗੀ, ਤੇ ਉੱਥੇ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਸੋ ਟਰੰਪ ਉਹਨਾਂ ਦੇ ਉੱਤੇ ਡੋਮੈਸਟਿਕ ਪ੍ਰੈਸ਼ਰ ਵੀ ਬਹੁਤ ਆ, ਕਿਉਂਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਇੱਥੇ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਜਦੋਂ ਦਾ ਇਹ ਕਲੋਜ਼ ਹੋ ਚੁੱਕਾ ਆ ਸਟੇਟ ਆਫ ਹਾਰਮੋਜ਼, ਤੇ ਉੱਤੋਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਆਣੀ ਹੈਗੀ ਆ। ਜਿਹੜੇ ਪੋਲ ਆ ਰਹੇ ਆ ਉਹਨਾਂ 'ਚ ਇਹ ਆ ਰਿਹਾ ਵੀ ਜਿਹੜੀ ਜੰਗ ਕਰਕੇ, ਵਾਰ ਕਰਕੇ ਬਹੁਤ ਅਨਪੋਪੂਲਰ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਅਮਰੀਕਾ ਦੇ ਵਿੱਚ ਅਮੰਗ ਜਿਹੜੇ ਵੋਟਰਸ ਆ ਉਹਨਾਂ ਦੇ। ਤੇ ਸਟੇਟ ਆਫ ਹਾਰਮੋਜ਼ ਦਾ ਜਿਹੜਾ ਏਜੰਡਾ ਮੇਨ ਇਹ ਓਮਾਨ ਦੇ ਵਿੱਚ ਵੀ ਜਦੋਂ ਅਰਗਾਚੀ ਹੁਣੀ ਵਿਜ਼ਿਟ ਕਰਨ ਗਏ ਆ ਉੱਥੇ ਉਹਨਾਂ ਨੇ ਇਹ ਕਿਹਾ ਹੈਗਾ, ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਉਹਨਾਂ ਨੇ ਕਿਹਾ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਹੈਗੀ ਜੋ ਬਲੌਕੇਡ ਕੀਤਾ ਆ ਉਸ ਨੂੰ ਲਿਫਟ ਕਰਨ ਦੇ ਲਈ। ਸੋ ਕਾਫੀ ਕੁਝ ਚੱਲ ਰਿਹਾ ਹੈਗਾ। ਤੇਲ ਦੀਆਂ ਕੀਮਤਾਂ ਇੱਕ ਵਾਰ ਫੇਰ ਉੱਪਰ ਨੂੰ ਜਾ ਰਹੀਆਂ ਹੈਗੀਆਂ, ਤੇ ਸੋ ਇਹ ਕਿਉਂਕਿ ਜਿੰਨਾ ਡਿਲੇ ਹੋ ਰਿਹਾ ਆ ਉਨਾ ਹੀ ਜਿਹੜਾ ਆ ਤੇਲ ਦੀਆਂ ਕੀਮਤਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਪੈ ਰਿਹਾ ਹੈਗਾ। ਜੀ ਬਿਲਕੁਲ। ਈਰਾਨ ਤੇ ਜਿਹੜੇ ਅਮਰੀਕਾ ਵਾਲੇ ਆ, ਅਮਰੀਕਾ ਨੇ ਕਿਹਾ ਵੀ ਅਸੀਂ ਜਿਹੜੀ ਗੱਲਬਾਤ ਉਹ ਪ੍ਰੈਸ ਦੇ ਥਰੂ ਨਹੀਂ ਕਰਨੀ, ਵੀ ਤੁਸੀਂ ਇੱਧਰੋਂ ਬਿਆਨ ਦੇ ਦਿਓ, ਅਸੀਂ ਉੱਧਰੋਂ ਬਿਆਨ ਦੇ ਦਈਏ ਤੇ ਤੁਸੀਂ ਸਮਝੋ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ। ਕਿਉਂਕਿ ਈਰਾਨ ਨੇ ਜਿਹੜਾ ਪ੍ਰਪੋਜ਼ਲ ਦੀ ਗੱਲ ਕੀਤੀ ਆ ਉਹ ਕਹਿੰਦੇ ਵੀ ਅਸੀਂ ਸਟੇਟ ਆਫ ਹਾਰਮਜ਼ ਖੋਲ੍ਹ ਦਿੰਦੇ ਆ, ਜੇ ਤੁਸੀਂ ਨਿਊਕਲੀਅਰ ਟਾਕਸ ਆ ਉਹਨਾਂ ਨੂੰ ਪੋਸਟਪੋਨ ਕਰ ਦਿਓ, ਅੱਗੇ ਪਾ ਦਿਓ, ਤੇ ਅਮਰੀਕਾ ਵਾਲੇ ਆਪਣਾ ਜਿਹੜਾ ਬਲੌਕੇਡ ਆ ਉਹ ਹਟਾ ਦੇਣ ਤੇ ਲੜਾਈ ਜਿਹੜੀ ਉਹ ਖਤਮ ਜਿਹੜੀ ਉਹ ਕਰ ਦੇਣ। ਸੋ ਇਹ ਜਿਹੜਾ ਈਰਾਨ ਵਾਲਿਆਂ ਨੇ ਆਫਰ ਘੱਲੀ ਆ ਸਟੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ, ਵੀ ਨਿਊਕਲੀਅਰ ਦੀ ਗੱਲਬਾਤ ਕਰੋ ਜੀ, ਅੱਗੇ ਨੂੰ ਪਾਓ ਤੇ ਆਪਣਾ ਬਲੌਕੇਡ ਚੱਕੋ ਤੇ ਜਿਹੜੀ ਲੜਾਈ ਆ ਉਹ ਖਤਮ ਕਰੋ। ਸੋ ਉਹੀ ਗੱਲ ਵੀ ਜਿਹੜਾ ਅਬਾਸ ਅਰਗਾਚੀ ਜੋ ਜਾ ਕੇ ਕਹਿ ਰਿਹਾ ਆ ਪੂਤਿਨ ਦੇ ਨਾਲ ਖੜ ਕੇ ਵੀ ਭਾਈ ਇਹਨਾਂ ਦਾ ਕੋਈ ਵੀ ਵਾਰ ਗੋਲ ਆ ਉਹ ਕੰਪਲੀਟ ਨਹੀਂ ਹੋਇਆ, ਇਸ ਲਈ ਹੁਣ ਨੈਗੋਸ਼ੀਏਸ਼ਨ ਕਰਨਾ ਚਾਹੁੰਦੇ ਆ। ਇਹ ਤਾਂ ਹੁਣ ਟੋਟਲੀ ਸਭ ਕੁਝ ਹੀ ਉਲਟ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਊਗਾ। ਸੋ ਇਹ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਆ। ਸੋ ਅਮਰੀਕਾ ਦਾ ਉਹ ਜਿਹੜਾ ਬਿਆਨ ਆਇਆ ਵੀ ਅਸੀਂ ਪ੍ਰੈਸ ਦੇ ਥਰੂ ਗੱਲਬਾਤ ਨਹੀਂ ਕਰਨੀ, ਇੱਥੋਂ ਇਹੀ ਲੱਗਦਾ ਵੀ ਉਹਨਾਂ ਨੇ ਇਸ ਆਫਰ ਨੂੰ, ਈਰਾਨ ਦੀ ਇਸ ਆਫਰ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਠੁਕਰਾ ਹੀ ਦਿੱਤਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਗੈਸ ਸਟੇਸ਼ਨ ਦੇ ਓਨਰਸ ਆ ਉਹ ਕਾਫੀ ਜ਼ਿਆਦਾ ਔਖੇ ਆ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਤੋਂ। ਸੋ ਉਹਨਾਂ ਨੇ ਕਾਫੀ ਜਿਹੜਾ ਸਟਰੋਂਗ ਮੈਸੇਜ ਦਿੱਤਾ ਹੈਗਾ, ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜੋ ਕੀਮਤਾਂ ਇੰਨੀਆਂ ਚੜੀਆਂ ਆ ਉਹ ਐਡਿੰਗ ਇਨਸਲਟ ਟੂ ਇੰਜਰੀ ਹੈਗਾ। ਡੇਵ ਬੋਰੋਕੋਜ਼ ਕਰਕੇ ਇੱਕ ਲੋਕਲ ਗੈਸ ਸਟੇਸ਼ਨ ਓਨਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਛੋਟੇ ਗੈਸ ਸਟੇਸ਼ਨ ਓਨਰਸ ਆ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਬਹੁਤ ਜ਼ਿਆਦਾ ਜਿਹੜਾ ਘਟ ਗਿਆ ਹੈਗਾ, ਤੇ ਕਹਿੰਦੇ ਵੀ ਜੁਲਾਈ 1 ਨੂੰ ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ ਦਾ ਹੋਰ ਇਨਕਰੀਜ਼ ਹੋਣਾ ਹੈਗਾ ਆ। ਸੋ ਕਿਉਂਕਿ ਉਹਨਾਂ ਨੂੰ ਵੋਲੀਅਮ ਘੱਟ ਆਉਂਦਾ ਤੇ ਉਹਨਾਂ ਦੀ ਜਿਹੜੀ ਸੇਲ ਘੱਟ ਹੁੰਦੀ ਹੈਗੀ ਆ ਤੇ ਉਹਦਾ ਪ੍ਰੋਫਿਟ ਮਾਰਜਨ ਘਟਦਾ ਹੈਗਾ। ਕੈਲੀਫੋਰਨੀਆ ਦੀਆਂ ਗੈਸ ਕੀਮਤਾਂ ਇਸ ਟਾਈਮ ਐਵਰੇਜ $5.93 ਆ, ਜਦ ਕਿ ਨੈਸ਼ਨਲ ਐਵਰੇਜ ਜਿਹੜੀ ਆ $4.09 ਦੇ ਕਰੀਬ ਹੈਗੀ ਆ। ਸੋ ਇਹ ਜਿਹੜਾ ਗੈਸ ਸਟੇਸ਼ਨ ਓਨਰ ਆ ਜਿਹਦੀ ਗੱਲਬਾਤ ਹੋ ਰਹੀ ਸੀ ਗੈਵਨ ਨਿਊਸਮ ਦੇ ਨਾਲ, ਬੋਰੋਕੋਜ਼ ਕਰਕੇ 16 ਸਾਲਾਂ ਤੋਂ ਕਹਿੰਦਾ ਮੈਂ ਗੈਸ ਸਟੇਸ਼ਨ ਓਨ ਕਰਦਾ ਆ, ਵੀ ਲੋਕ ਆਉਂਦੇ ਆ ਸਾਨੂੰ ਵੀ ਗਾਲਾਂ ਕੱਢਦੇ ਆ ਵੀ ਗੈਸ ਇੰਨੀ ਮਹਿੰਗੀ ਹੈਗੀ ਆ, ਜਦ ਕਿ ਸਾਡਾ ਕਹਿੰਦੇ ਇਹਦੇ 'ਚ ਕੋਈ ਕਸੂਰ ਨਹੀਂ। ਦੂਸਰੇ ਪਾਸੇ ਹਜੇ ਇਹ ਤਾਂ ਐਵਰੇਜ ਮੈਂ ਦੱਸ ਰਿਹਾ, ਕਈ ਗੈਸ ਸਟੇਸ਼ਨਾਂ ਤੇ ਸਾਈਨ ਆ ਰਿਹਾ ਵੀ $8.31 ਨੂੰ ਰੈਗੂਲਰ ਅਨਲੀਡਡ ਗੈਸ ਕੈਲੀਫੋਰਨੀਆ 'ਚ ਦੇਖੀ ਗਈ ਆ। ਸੋ ਗੈਸ ਸਟੇਸ਼ਨ ਓਨਰ ਕਹਿ ਰਿਹਾ ਵੀ ਸਾਡੇ 15 ਤੋਂ 20% ਜਿਹੜੇ ਪ੍ਰੋਫਿਟ ਆ ਉਹ ਡਾਊਨ ਚਲ ਗਏ ਹੈਗੇ, 25 ਤੋਂ 30% ਕਈ ਏਰੀਏ ਦੇ ਵਿੱਚ ਜਿਹੜੇ ਡਾਊਨ ਸੇਲਸ ਗਈਆਂ ਹੈਗੀਆਂ ਆ। ਤੇ ਕਹਿੰਦੇ ਵੀ ਜੇ ਲੋਕ ਫਿਊਲ ਨਹੀਂ ਅਫੋਰਡ ਕਰ ਸਕਦੇ ਟੈਂਕ ਦੇ ਵਿੱਚ ਕੰਮ ਤੇ ਜਾਣ ਦੇ ਲਈ, ਸੋ ਇਹ ਬਾਕੀ ਚੀਜ਼ਾਂ ਦੇ ਉੱਤੇ ਉਹ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਜਿਹੜਾ ਅਫੈਕਟ ਕਰੂਗਾ ਜਦੋਂ ਉਹਨੇ ਗਰੋਸਰੀ ਲੈਣੀ ਆ ਜਾਂ ਹੋਰ ਕਿੰਨਾ ਕੁਛ ਲੈਣਾ ਹੈਗਾ ਆ। ਸੋ ਸਮਾਲ ਸਟੇਸ਼ਨਸ ਦੇ ਲਈ ਬਹੁਤ ਜ਼ਿਆਦਾ ਟਫ ਆ, ਜੋ ਘੱਟ ਵੋਲੀਅਮ ਕਰਦੇ ਆ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੈਚੁਰਲੀ ਉਹਨਾਂ ਦਾ ਵੋਲੀਅਮ ਜ਼ਿਆਦਾ ਹੁੰਦਾ ਹੈਗਾ ਤੇ ਉਹ ਮਾਰਜਨ ਜਿਹੜਾ ਕੱਢ ਜਾਂਦੇ ਹੈਗੇ ਆ। ਸੋ ਉਹਨਾਂ ਦਾ ਮੈਸੇਜ ਇਹੀ ਸੀ ਗਵਰਨਰ ਗੈਵਨ ਨਿਊਸਮ ਨੂੰ ਵੀ ਭਾਈ ਹਰ ਵਾਰੀ ਟੈਕਸ ਹੀ ਨਾ ਵਧਾਈ ਜਾਇਆ ਕਰੋ, ਵੀ ਹੁਣ ਜਰਾ ਹੋਲਡ ਕਰ ਲਓ। ਵਾਪਸ ਲੈਣਾ ਚਾਹੀਦਾ ਇਹਨਾਂ ਨੂੰ, ਤਾਂ ਜਿਹੜਾ ਇੰਨਾ ਟੈਕਸ ਲਾਇਆ ਲੋਕਾਂ ਨੂੰ ਥੋੜੀ ਤਾਂ ਰਾਹਤ ਦੇਣ। ਰੌਲਾ ਇਹ ਪਾਈ ਜਾਂਦੇ ਵੀ ਉਹਦੇ ਜੀ ਟਰੰਪ ਨੇ ਕਰਤਾ, ਤੁਸੀਂ ਵੀ ਕੁਝ ਕਰ ਦਿਓ।
ਜੇ ਟਰੰਪ ਨੇ ਵਧਾਇਆ ਤੇ ਤੁਸੀਂ ਘਟਾਉਣ ਵਾਲੇ ਪਾਸੇ ਨੂੰ ਕੋਈ ਕਦਮ ਚੱਕ ਜੀ। ਲਓ ਵੀ ਤੁਸੀਂ ਲੋਕਾਂ ਨੂੰ ਕੋਈ ਰਾਹਤ ਜਿਹੜੀ ਉਹ ਦੇ ਦਿਓ, ਚਾਹੇ ਹੁਣ ਟੈਂਪਰੇਰੀ ਹੀ ਜਿਹੜੀ ਉਹ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਵੱਲ ਨੂੰ ਇਹਨਾਂ ਨੂੰ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ, ਤੇ ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।